अस्सलाम वालेकुम नाज़रीन, टी टाइम में खुश आमदीद। गल यह है, आ जिहड़ा करैक्टर आ सवेर का जो मैं ना मेरे फ्रेम च आ सही नहीं है। ये चुप चुप आ दास नहीं, जिवें ना इन्हें कुछ सोचा अंदर कि यार मैं ऐदा दी कोई गेम आ। इन्हूं मैं 40 वारी पुछ लिया दानिश की गल आ, की चल रहा दिमाग खोपड़ी दिल च, दस नहीं रहा। हालांकि इन्हूं पता वा कि मैं एवं नहीं कह रहा, कुछ है लेकिन नहीं कर रहा। तमीज़दार जिहा बच्चा होया भी ना, पूरी पूरी गल करनी, उन्हें सोचा जेन च कि भी मतलब जिन्नी की जरूरत है उन्नी की गल करनी, बाकी किसी ना मतलब वो हिसाब पूरा वो निजाम कर रहा है। इन्हूं ये नहीं पता कि मैं कौन हाँ, इन्हूं मेरा नहीं पता हाले। सानू तो ना पुछिया तुसीं इन्हां नूं गौर करी जाण डे। और ये नहीं कि मैं थोड़ी देर बाद इंजन सुबह मैं आया वा, एक लुक देखी नाल ही मैं कहा की चल रहा दिमाग च, और ये को कसम दे के पुछ लो कि जे ना मैं गलत कहना वा जो कुछ देना वो लैदा गल ना दसे। ਉਸਤਾਦ ਨੇ ਆਪਣੀਆਂ ਤਾਰੀਫਾਂ ਕਰਨੀਆਂ, ਹੋਰ ਕੁਝ ਵੀ भाई मैं तारीफ कर रहा अपनी। ਓਏ ਉਹਨੇ ਮੋਬਾਈਲ ਚੁੱਕਿਆ ਸੀ ਮੁੰਡੇ ਦਾ, ਉਹ ਪਤਾ ਲੱਗ ਗਿਆ, ਬਸ ਇੰਨੀ ਗੱਲ ਸੀ। ਉਹ ਜਾਓ ਭਾਈ, तेनों मैं खुश करदा, ठहर जा। ਇਹ ਇੱਕ ਦੋ ਦਿਨ ਚੁੱਪ ਰਹਿੰਦਾ ਵਾ, ਬਾਅਦ ਚੋਂ ਐਡਵਾਂਸ ਲੈ ਲੈਂਦਾ। अच्छा एडवांस नहीं, एडवांस तो जो मर्जी मंग लवे, अगों ना ही ना वा, इत्ते किहड़ी गल। ਅਸੀਂ ਪਰੇਸ਼ਾਨ ਆ, ਸਾਡਾ ਨਹੀਂ ਪੁੱਛਿਆ ਉਸਤਾਦ ਨੇ, ਸਾਡੀ ਨਹੀਂ ਕੇਅਰ ਹੈ। लो जी नाज़रीन, ਵਾਹ ਜੀ ਵਾਹ। बहुत अच्छा जी, बहुत अच्छा, क्या बात है उस्ताद, क्या क्यों फ्री मजा आया? बहुत अच्छा, ਤੁਹਾਨੂੰ ਦੋਵਾਂ ਨੂੰ ਬਹੁਤ ਮਜ਼ਾ ਆਇਆ। ਕਹਿੰਦਾ ਕੀ ਬਾਤ ਹੈ। ਮੈਨੂੰ ਨਹੀਂ ਆਇਆ, ਮੈਨੂੰ ਨਹੀਂ ਆਇਆ। गाना केड़ा सी? ਹੋਂਟੋਂ ਸੇ ਛੂ ਲੋ ਤੁਮ। मेरा गीत अमर कर दो। ਆਹ ਕਿੰਨਾ ਸੋਹਣਾ, ਤੈਨੂੰ ਤਾਂ ਜੀ ਐਡੇ ਵੀ ਨਹੀਂ ਹੈਗੇ। ਕਿੱਡੇ ਕੋ ਤੁਸੀਂ ਦੱਸੋ। ਕਿੰਨਾ वो ਸੋਹਣਾ, कह रहा किन्ना सोहना, तेनू तो नाल ही कह रहा एडे भी नहीं असी है किन्ने सोहने। ਨਹੀਂ ਐਡੇ ਵੀ ਨਹੀਂ ਉਸਤਾਦ ਜੀ, ਇੰਨਾ ਕੁ ਪਤਾ ਚਲੋ ਲੱਗ ਗਿਆ। ਨੀਲੀ ਗਾਜਰ ਨੂੰ ਦੇ ਇੱਕ ਮਿੰਟ ਚੁੱਪ अच्छा इधर के ना मकाओ तोते होंदे, मकाओ तोते नहीं होंदे, मकाओ तोते होंदे ना पैरट कलर, मकाओ वो इदां दे रंग उन्हें पाए, वो इदां दे रंगां दे हुंदे है कसमे। दूसरी गल ये है कि नाज़रीन अज फिर मैं नवा लेनी है जे तू मेरी सुनना नहीं है, क्योंकि अज भी वही है। ਨਹੀਂ ਪਹਿਲੀ ਗੱਲ ਹੀ ਤੁਹਾਡੀ सब तो पहली खुशखबरी नाज़रीन ये है कि आ जिहड़ी मेरी शर्ट है ना, ये बहुत पुरानी है, मेरे औखे वेले दी साथी है, यानी जदों बंदा हुंदा ना माड़ा। ਲਿਆਕਤ ਅਲੀ ਖਾਨ ਸਾਹਿਬ ਦੇ नहीं ਜਲਸੇ नहीं ਚ नहीं ਪਾਈ नहीं ਸੀ। बस करते ठहर जा, ਲੁੱਕ ਵੀ ਠੀਕ। कॉमेडी थोड़ी देर बाद शुरू कर लेने। ਇਹ ਉਦੋਂ ਦੀ ਸ਼ਰਟ ਆ। ਮੈਨੂੰ ਖੁਸ਼ੀ ਕੀ ਹੋ ਰਹੀ ਆ ਕਿ ਪਿਛਲੇ 1-2 ਸਾਲ ਚ ਮੈਨੂੰ ਪੂਰੀ ਨਹੀਂ ਸੀ ਆਉਂਦੀ ਤੇ ਬਟਨ ਹੀ ਨਹੀਂ ਸੀ ਬੰਦ ਹੁੰਦੇ। ਅੱਜ ਮੈਂ ਅਚਾਨਕ ਪਾਈ, ਮੈਂ ਕਿਹਾ ਯਾਰ ਮੈਂ ਦੇਖਾਂ ਸਹੀ ਭਲਾ, ਮੈਂ ਪਾਈ ਤੇ ਬਟਨ ਬੰਦ ਹੋ ਗਏ। ਬਟਨ ਵੀ ਬੰਦ ਹੋ ਗਏ, ਥੋੜੀ ਲੂਜ਼ ਵੀ ਹੋ ਗਈ। ਇਹਦਾ ਮਤਲਬ ਹੈਲਦੀ ਹੋ ਹਾਂ, ਗਏ। ਇਹਦਾ ਮਤਲਬ ਸਿਹਤ ਬਣੀ ਆ ਇਹ ਥੋੜੀ। ਜਿਹੜਾ ਕ੍ਰਿਕਟ ਖੇਡਦੇ ਹੋ ਨਾ, ਉਹਦੀ ਵਜ੍ਹਾ ਤੋਂ ਹਾਂ ਹਾਂ ਓਵਰਾਂ ਬੰਦਾ ਕਰਾਂਦਾ ਰਵੇ, ਮਾਸ ਅੰਦਰ ਚਲ ਜਾਂਦਾ ਹੈ। ਇਹਨੂੰ ਵੀ ਫੈਸਲ ਤਾਂ ਤੁਹਾਨੂੰ ਪਤਾ, ਮੈਂ ਮਕਾਓ ਤੋਤੇ ਦੀ ਗੱਲ ਕੀਤੀ, ਤੁਹਾਨੂੰ ਪਤਾ ਹੈ
ਮਹਿੰਗੇ ਤੋਂ ਮਹਿੰਗਾ ਕਿੰਨੇ ਕੁ ਦਾ ਤੋਤਾ ਹੁੰਦਾ ਮਕਾਓ ਜਿਹੜੀ ਫੈਮਿਲੀ ਆ ਮਕਾਓ 15 ਕਿੰਨੀ ਮਹਿੰਗੇ ਤੋਂ ਮਹਿੰਗਾ ਇਸ ਫੈਮਿਲੀ ਦਾ ਮਹਿੰਗੇ ਤੋਂ ਮਹਿੰਗਾ ਤੋਤਾ ਕਿੰਨੇ ਕੁ ਦਾ ਹੋਏਗਾ ਨਾਦਰਿਨ ਦਾ ਹਿਸਾਬ ਲਾਓ ਥੱਲੇ ਮਕਾਓ ਦਾ ਦੱਸੋ ਤੁਸੀਂ ਦੱਸੋ ਗੈਸ 60-70 ਹਜ਼ਾਰ ਦਾ ਉਹ ਕਿੰਨੇ ਦਾ 60-70 ਚਲੋ ਤੁਸੀਂ ਦੱਸੋ 15 1600 2000 ਹੱਦ ਮਹਿੰਗਾ 5000 ਦੀ ਕਰਾ ਨਹੀਂ ਯਾਰ 45-4600 ਦੀ ਕਰਤੇ ਹੋਣਾ ਵਾ। ਨਹੀਂ ਯਾਰ ਪੰਜ ਹਜ਼ਾਰ ਸਹੀ ਸੀਰੀਅਸ ਦੱਸੋ ਮਜ਼ਾਕ ਬਾਅਦ ਚ ਕਰ ਲੈਣੇ ਸੀਰੀਅਸ ਦੱਸੋ ਜ਼ਿਆਦਾ ਤੋਂ ਜ਼ਿਆਦਾ ਗੈਸ ਸਹੀ ਗੈਸ ਕਰੋ 1 ਲੱਖ ਤੋਂ ਲੱਗ ਕੇ 1.5 ਲੱਖ ਤੱਕ 1 ਲੱਖ ਰੁਪਏ ਮਤਲਬ ਮੋਸਟ ਐਕਸਪੈਂਸਿਵ ਐਕਸਪੈਂਸਿਵ। ਹਾਂਜੀ ਤੁਸੀਂ ਉਸਤਾਦ ਜੀ ਫਾਈਨਲ ਦੱਸਣਾ ਮਜ਼ਾਕ ਤੋਂ ਇਲਾਵਾ ਮਕਾਓ ਜਿਹੜੀ ਹੈ ਠੀਕ ਹੈ ਨਾ ਉਹ ਮਕਾਓ ਗੱਲ ਨੂੰ ਦੱਸੋ ਉਸਤਾਦ ਜੀ 20 ਤੋਂ 25000 ਦੇ ਰੌਂਡ ਬੋਲ 20-25000 ਰੁਪਏ ਦਾ ਤੂੰ ਕਹਿੰਦਾ ਲੱਖ ਲੱਖ ਤੂੰ ਮੈਂ ਭਾਈ ਐਵੇਂ ਰਾਓ ਜਿਹੜਾ ਤੋਤਾ ਵਾ ਰਾਓ ਮਕਾਓ ਮਕਾਓ ਤੁਹਾਡਾ ਮਕਾਓ ਰਾਓ ਮੈਂ ਵੇਖਿਆ ਇੱਕ ਬੰਦੇ ਨੇ ਵੇਚਿਆ ਸੀ 80000 ਰੁਪਏ 80000 ਹਾਂਜੀ, ਤੁਸੀਂ ਇਹ- ਭਾਵੇਂ ਰਾਓ ਤੇ ਮੱਛਲੀ ਹੁੰਦੀ ਹੈ। ਨਹੀਂ ਰਾ ਅੱਛਾ ਚੱਲ ਦੱਸ ਤੂੰ ਦੱਸ ਮੈਂ ਤੁਹਾਨੂੰ ਦੱਸਿਆ 40000 40-50,000 40 ਤੋਂ 60 ਤੱਕ। ਮੈਂ ਤੁਹਾਨੂੰ ਦੱਸਾਂ ਨਸਲ ਇੱਕ ਤੋਤੇ ਦੀ ਮਕਾਓ ਚ $40,000 ਦੀ 90 ਲੱਖ ਰੁਪਏ ਦਾ ਤੋਤਾ ਅੱਲਾ ਮਾਫ ਕਰੇ ਇੰਨੀ ਦੀ ਤਾਂ ਖੈਰ ਇੱਕ ਮਿੰਟ ਪਹਿਲੇ ਉਧਰ ਤੇ ਵੇਖ ਲਓ ਕਿੰਨੇ ਦਾ 90 ਲੱਖ ਰੁਪਏ ਦਾ ਇੱਕ ਤੋਤਾ ਉਹ ਤੋਂ ਅਸੀਂ ਪੱਤੇ ਬੰਨੇ ਮਾਰ ਕੇ ਜਗ੍ਹਾ ਸੋਹਣੀ। ਇੱਕ ਮਿੰਟ ਅਸੀਂ ਪੱਤੇ ਬੰਨੇ ਅਸੀਂ ਕੋਈ ਜੰਗਲੀ ਆ ਅਸੀਂ ਯਾਰ ਚੂਚੇ ਆ ਸਾਨੂੰ ਅਕਲ ਡਾਲਾਂ ਵਗਣ ਡਈਆਂ ਨੇ ਅਸੀਂ ਪਾਗਲ $40,000 ਦਾ ਯਾਰ ਬੇਵਕੂਫ ਬਣਾਉਂਦੇ 20,000 25,000 30,000 35,000 $40,000 ਦੇ ਨਾਰਮਲ ਮਕਾਓ ਇਸ ਗੱਲ ਨੂੰ ਮੁਕਾਓ। ਤੋਤੇ ਭਾਜੀ 90 ਲੱਖ ਦਾ ਜੋ ਤੋਤਾ ਲੈਣਾ ਬੰਦਾ 10-12 ਲੱਖ ਦੀ ਕਲਟਸ ਲਵੇ। ਅੱਛਾ ਕਲਟਸ ਨੂੰ ਬੰਦਾ ਤੋਤੇ ਨੂੰ ਕਲਟਸ ਦੇ ਅੱਗੇ ਬੰਦਾ ਕਹੇ ਵੀ ਮੀਆਂ ਕਲਟਸ ਚੂਰੀ ਖਾਣੀ ਹੈ ਇਦਾਂ ਕਹਿਣਾ ਤੋਤੇ ਨੂੰ ਤਾਂ ਬੰਦਾ ਕਹਿੰਦਾ ਮੀਆਂ ਮਿੱਠੂ ਚੂਰੀ ਖਾਣੀ ਤੇ ਉਹਨਾਂ ਨੂੰ ਕੋਈ ਮੀਆਂ ਕਲਟਸ ਨਹੀਂ ਤਾਂ ਤੋਤੇ ਨੂੰ ਕਿਹੜੇ 4 ਬੰਦੇ 90 ਲੱਖ ਰੁਪਏ ਦਾ ਇੱਥੇ ਬਣਦਾ ਸੀ ਉਹਨੂੰ ਸਮਝ ਹੀ ਹੋਣਾ ਫਿਰ ਵੀ ਨਹੀਂ ਮੈਨੂੰ ਨਹੀਂ ਸਮਝ ਉਸਤਾਦ ਜੀ ਮੈਂ ਉਹੀ ਕਹਿ ਰਿਹਾ ਕੋਈ ਬਣਦਾ ਸੀ ਉਸਤਾਦ ਜੀ ਇਹ ਤੈਨੂੰ ਉਦੋਂ ਦਾ ਤੂੰ ਉਧਰ ਘੁੰਮਿਆ ਸੀ ਤੈਨੂੰ ਹੁਣ ਸਮਝ ਆਈ ਉਸਤਾਦ ਜੀ ਮੈਂ ਉਹੀ ਕਹਿ ਰਿਹਾ ਤੇਰੀ ਸ਼ਰਟ ਤੋਂ ਮੈਨੂੰ ਯਾਦ ਆਇਆ ਸਹੀ ਗੱਲ ਮਕਾਓ ਅੱਛਾ ਹੁਣ ਵੇਖਿਓ ਕਹੇਗਾ ਕਿ ਸਾਡੇ ਕੋਲ ਵੀ ਹੁੰਦਾ ਸੀ ਇੱਕ ਮਕਾਓ ਕਹੇਗਾ ਨਹੀਂ ਕਿਤੇ 90 ਲੱਖ ਰੁਪਈਆ 90 ਲੱਖ ਰੁਪਇਆ ਕਸਮ ਹੈ ਕਹਿ ਦੇਣਾ ਸੀ ਉਹਨੇ। ਫਰੀਦ ਸਾਹਿਬ ਤੁਸੀਂ ਇਹਦਾ ਮੈਂ ਤੁਹਾਨੂੰ ਦੱਸਦਾ ਅੱਛਾ ਚੋ ਇਹ ਛੱਡ ਇੱਕ ਮਿੰਟ ਇੱਕ ਮਿੰਟ ਠਹਿਰ ਜਾ ਇਹ ਤੇ ਤੁਸੀਂ ਤੇ ਇੱਥੇ ਮਰ ਗਏ 1.4 ਮਿਲੀਅਨ ਦਾ ਇੱਕ ਕਬੂਤਰ ਜੇ ਹੋਵੇ ਤੇ ਇਹਦੇ ਨਾਲੋਂ ਤੇ ਆਪਾਂ ਕਬੂਤਰ ਹੀ ਹੁੰਨੇ ਤੇ ਚੰਗਾ ਨਾ ਉਹ ਤੂੰ ਐਡੇ 35 ਦਾ ਜੋੜਾ ਮਿਲਦਾ 1.4 ਮਿਲੀਅਨ ਦਾ ਇੱਕ ਕਬੂਤਰ ਤੋਬਾ ਇਹ ਕਿੰਨੇ ਇੱਕ ਬਣਦੇ ਮਿੰਟ ਸਾਜੀ ਮਾਜ਼ਰਤ ਕਿਹੜੀਆਂ ਹਸਤੀਆਂ ਦੇ ਵਿਚਕਾਰ ਤੁਸੀਂ ਬੈਠੇ ਹੋ ਕਿਹੋ ਜੀਆਂ ਗੱਲਾਂ ਕਰਨ ਦੇ ਸਾਨੂੰ ਤੁਸੀਂ ਬੇਵਕੂਫ ਬਣਾਉਣ ਦੇ ਸਾਜੀ ਹੋ ਸਕਦਾ ਯਾਰ ਰੇਂਜ ਰੋਵਰ ਵਾਲਿਆਂ ਦਾ ਹੋਵੇ ਕਬੂਤਰ ਕਿੰਨਾ ਦਾ ਰੇਂਜ ਰੋਵਰ ਵਾਲਿਆਂ ਦਾ ਹਾਂ ਜਿਹੜਾ ਤੋਤਾ ਮੈਂ ਕਹਿ ਰਿਹਾ ਉਹ ਰੇਂਜ ਰੋਵਰ ਹੀ ਉਹਨੂੰ ਪੈਰਟਾਂ ਦੇ ਵਿੱਚੋਂ ਰੇਂਜ ਰੋਵਰ ਕਹਿੰਦੇ ਕਿ ਰੇਂਜ ਰੋਵਰ ਪੈਰਟ ਆਏ ਨਹੀਂ ਇਹ ਤੋਤੇ ਨਾਲ ਕੀ ਬਿੱਲ ਨਹੀਂ ਆਉਂਦਾ ਭੁੱਖ ਨਹੀਂ ਲੱਗਦੀ ਲਿਆ ਓਏ ਠਹਿਰ ਜਾ ਓਏ ਬਿੱਲ ਆ ਤਸਵੀਰ ਆ ਉਧਰ ਦਿਖਾ ਵੀ ਦੇਣਾ ਨਾਦਰੇ ਨੂੰ ਹੈਲੋ ਠੀਕ ਆ ਭੈਣ ਇਹ ਤੋਤਾ ਥੱਲੇ ਰੇਟ ਦੇਖੋ ਲਿਖਿਆ ਤੋਤਾ 1.5 ਕਬੂਤਰ 1.4 ਮਿਲੀਅਨ ਠੀਕ ਹੈ ਜੀ ਅੱਛਾ ਛੱਡ ਦਿਓ ਹੈਲੋ ਆ ਲੋ ਆ ਇੱਕ ਤੋਤਾ $16,000 ਦਾ ਇਹਦਾ ਨਾਂ ਹੈਗਾ ਜੇ ਪਾਮ ਕੋਕਾਲਟੋ ਪਾਮ ਕੋਕਾਟੋ ਪਾਮ ਕੋਕਾਟੋ ਹਾਂ ਪਾਮ ਕੋਕਾਟੋ ਪਾਮ ਕੋ ਕਾਟ ਦੋ ਪਾਮ ਕੋਕਾਟੋ $16,000 ਤੋਂ $20,000 $18,000 $20,000 ਇਹੋ ਜਿਹੇ ਤੋਤੇ 50 ਲੱਖ ਰੁਪਈਆ 50 ਲੱਖ ਦਾ ਆ ਕਾਲਾ ਅੱਲਾ ਆ ਤਸਵੀਰ ਵੀ ਲਾ ਦੇਣਾ 50 ਲੱਖ ਪਾਮ ਦੀ ਅੱਗੇ ਸੁਣ ਠਹਿਰ ਜਾ ਯਾਰ ਦਾ ਉਹਨੂੰ ਵੀ ਦੱਸੋ ਉਧਰ ਠਹਿਰ ਜਾ ਪੈਰਟ ਦਾ ਆ $40,000 ਦਾ ਤੋਤਾ ਹੈਲੋ ਸਿਮਾਨੀ ਚਿਕਨ $2,500 ਦੀ ਮੁਰਗੀ ਸਮਾਨੀ ਚਿਕਨ 6 ਲੱਖ ਰੁਪਏ ਦੀ ਇਕੱਲੀ ਮੁਰਗੀ ਇਹਦੇ ਆਂਡੇ ਦੀ ਨਾ ਮੰਨੇਗਾ 6 ਲੱਖ ਰੁਪਏ ਦੀ ਮੁਰਗੀ ਮੈਂ ਤੁਹਾਡੀਆਂ ਅੱਗੇ ਕਦੋਂ ਮੰਨਣ ਡਿਆ ਭਾਜੀ ਇਹਦੇ ਆਂਡੇ ਦੀ ਉਹ ਗੋਲਫ ਵਾਲੀ ਬਾਲ ਬਣਦੀ ਆ ਜਿਹੜੀ ਆਮ ਸਿਮਾਨੀ ਚਿਕਨ $2,500 ਦੀ ਇੱਕ ਮੁਰਗੀ ਉਹ ਕੋਨ ਉਰੀ ਰਹਿ ਸੁੱਟਦੀ ਆਂਡਿਆਂ 'ਚ ਕੀ ਹੋ ਗਿਆ ਉਸਤਾਦ ਜੀ ਸਾਨੂੰ ਬੇਵਕੂਫ ਬਣਾਉਣ ਦੇ ਮੁਰਗੀ ਦੇ ਵਿੱਚ ਮਤਲਬ ਨਿਊਕਲੀਅਰ ਬੰਬ ਰੱਖੇ ਅੱਛਾ ਜੀ ਆ 3 ਕਬੂਤਰ ਨੇ ਠੀਕ ਆ ਜੀ ਇੱਕ ਮਿਸਾਲ ਆ 3 ਕਬੂਤਰ ਨੇ ਆ ਮੈਂ ਰੇਟ ਕੱਢੇ ਨੇ ਪੂਰੇ 3,99,000 ਰੁਪਏ ਦਾ ਕਬੂਤਰ ਜਿਹੜਾ ਉਹਦਾ ਨਾਮ ਆ ਬੋਲਟ BOLT ਸਭ ਤੋਂ ਇਧਰਲਾ 3,99,000 ਠੀਕ ਹੈ ਜੀ ਉਹਦੇ ਨਾਲ ਹੈਗਾ 골ਡਨ ਪ੍ਰਿੰਸ ਉਹ ਕਬੂਤਰ ਹੈਗਾ 3,79,000
3 ਲੱਖ ਪੌਣੇ 4 ਲੱਖ ਡਾਲਰ। $40,000 ਜਿਹੜਾ ਸੀ ਨਾ ਉਹ 9 ਲੱਖ ਰੁਪਏ 90 ਲੱਖ ਬਣਿਆ ਸੀ। ਤੇ ਜਦੋਂ ਤੂੰ ਪਾਉਣਾ ਵਾ ਪੌਣੇ 4 ਲੱਖ ਡਾਲਰ ਕਬੂਤਰ। ਭਾਜੀ ਇੰਨੇ ਕਬੂਤਰ 1000 ਕ ਕਬੂਤਰ ਹੋਵੇ ਆਪਣਾ ਕਰਜ਼ਾ ਲੱਥ ਜਾਣਾ। 1000 ਮੁਲਕ ਦਾ ਕਰਜ਼ਾ ਲੱਥ ਜਾਣਾ। 1000 ਕਬੂਤਰ ਹੋਵੇ ਕਹਿੰਦਾ ਮੁਲਕ ਕਰਜ਼ਾ ਲੱਗ ਫਿੱਟੇ ਮੂੰਹ ਬਈ। ਅੱਗੋਂ $4,69,000 ਦਾ ਹੈਗਾ ਵਾ ਨਾਦੀਆ ਕਬੂਤਰ। ਉਹ ਨਾਦਾਈਨ ਨਦਾਇਨ ਨਹੀਂ ਨਾਦੀਆ ਠੀਕ ਨਹੀਂ ਨਦਾਇਨ ਨਾ ਤਾਂ ਹੀ ਨਦਾਇਨ। 90 ਲੱਖ ਦਾ ਮੁਕਾਓ। ਮਕਾਓ ਦਾ ਹਲੇ ਪਿੱਛੇ 15 ਮਿੰਟ ਕਬੂਤਰਾਂ ਤੇ ਲਿਆਏਗਾ ਅੱਗੇ। ਭਾਜਨ ਆ ਮੈਨੂੰ ਲੱਭੀ ਸੀ ਤਫਸੀਲ ਇੱਕ ਮੈਂ ਲਾਤੀ ਆ, ਮੈਨੂੰ ਹੁਣ ਮੰਨਣ ਚ ਮੈਨੂੰ ਵੀ ਨਹੀਂ ਆਉਂਦਾ ਵੀ ਨਹੀਂ ਤੁਸੀਂ ਆਪਣੀ ਮਾਂ ਦਾ ਰਿਸ਼ਤਾ ਲੇਕਿਨ ਇਹ ਕਦੀ ਕਿਸੇ ਨੇ ਲਿਆ ਵੀ ਹੋਣਾ ਇਹ ਹਾਂ, ਤੇ ਉਹ ਜਿਹਦਾ ਜਾਣਦੇ ਹੋ ਲੈ। ਇੱਕ ਲਾਲ ਬੇਗ $90,000 ਰੁਪਏ ਦਾ ਵਾ। ਡਾਲਰ $90,000 ਰੁਪਏ। ਅਸੀਂ ਗੱਲ ਸੁਣ, ਇੱਕ ਲਾਲ ਬੇਗ ਆ $90,000 ਰੁਪਏ ਦਾ। 90,000 ਉਹਦਾ ਭਾਜੀ ਡਾਰਕ ਵਾਈਟ ਕਲਰ ਆ, ਡਾਰਕ ਵਾਈਟ। ਇਹ ਡਾਰਕ ਵਾਈਟ ਅੱਛਾ ਵਾਈਟ ਤੇ ਹੁੰਦਾ, ਡਾਰਕ ਵਾਈਟ ਕਿਹੜਾ ਹੁੰਦਾ? ਫੁੱਲ ਵਾਈਟ। ਅੱਛਾ ਡਾਰਕ ਬਲੈਕ ਹੁੰਦਾ ਵਾ, ਡਾਰਕ ਵਾਈਟ ਨਹੀਂ ਹੁੰਦਾ। ਭਾਜੀ 90,000 ਰੁਪਏ ਦਾ ਉਹ ਡਾਰਕ ਵਾਈਟ 90,000 ਰੁਪਏ ਦਾ ਡਾਲਰ ਦਾ $90,000 ਦਾ ਜੀ। ਕੀ ਆ ਲਾਲ ਬੇਗ ਹੈ ਵਾਈਟ ਕਲਰ ਦਾ। ਉਹ ਇੰਨਾ ਵਾਰਸ ਬੇਗ ਨਹੀਂ ਇੰਨਾ ਮਹਿੰਗਾ ਮਰੇ। ਉਹ ਲਾਲ ਦੇ ਇਸ ਕੰਨ ਖਜੂਰਾ ਵਾ 19 ਮਿਲੀਅਨ ਖਰਬ। ਇਹਦੀਆਂ ਅੱਖਾਂ ਖੋਲੀਆਂ ਨਾ ਫੜ ਕੇ ਡਾਲਰ। ਪਲਾਸ ਪਾ ਕੇ ਅੱਖਾਂ ਖੋਲ ਦੇ ਦੀਆਂ। ਕੀ ਆ? ਮੈਂ ਕਿਹਾ ਇੱਕ ਕੰਨ ਖਜੂਰਾ 19 ਮਿਲੀਅਨ ਅਰਬ ਲੱਖ ਡਾਲਰ ਦਾ। ਅੱਲਾ ਕਰੇ ਇਦਾਂ ਹੀ ਕਿਤੇ। ਅੱਛਾ ਚਲੋ ਛੱਡ ਲਓ ਇਹ ਸੀ ਜਾਹਲੀਅਤ ਦੇ ਵਿੱਚ ਅੱਛੀ ਪੜ੍ਹੀ ਲਿਖੀ ਗੱਲ ਕਰਨੀ ਨਹੀਂ ਚਾਹੀਦੀ। ਵਾਕਈ ਤੁਸੀਂ ਭਾਜੀ ਇੱਕ ਮੁਰਗੀ ਆਉਂਦੀ ਆ 350 ਦੀ, ਠੀਕ ਹੈ ਜੀ? ਹਾਂਜੀ ਹਾਂਜੀ ਠੀਕ ਹੈ ਜਨਾਬ। ਆ ਕਬੂਤਰ ਆਉਂਦਾ ਵਾ 500 ਦਾ ਜੋੜਾ 800 ਦਾ ਜੋੜਾ, ਠੀਕ ਹੈ ਜੀ। ਉਹ ਤੁਸੀਂ ਗਰੀਬ ਲੋਕ ਤੁਹਾਨੂੰ ਇੱਥੇ ਕਰਕੇ ਠੀਕ ਆ। ਉਹ ਭਾਈ ਮੇਰੇ ਤਾਂ- ਮਕਾਓ ਜ਼ਿੰਦਗੀ 'ਚ ਤੇਰੇ ਘਰ ਤੇਰੇ ਖਾਨਦਾਨ 'ਚ ਨਸੀਬ ਹੋ ਜਾਣਾ ਮਕਾਓ ਤੋਤਾ। ਯਾਰ ਇਸ ਗੱਲ ਨੂੰ ਹੀ ਮੁਕਾਓ ਇੱਥੇ। ਨਹੀਂ ਮਕਾਓ ਨਹੀਂ, ਮਕਾਓ ਜਿਹੜਾ ਨਿੱਕੇ ਤੋਂ ਨਿੱਕਾ ਮਕਾਓ ਵੀ ਲੱਖ ਰੁਪਏ ਦਾ ਵਾ। ਉਸਤਾਦ ਜੀ ਇੱਕ ਚਿੱਟਾ ਹੁੰਦਾ ਵਾ ਜਿਹੜਾ ਉਹ ਕੋਕਟ ਪੈਕਨਿਕ ਕੋਕਟਰ ਚਿੱਟਾ ਜਿਹਦੇ ਉੱਤੇ ਕਲਗੀ ਹੁੰਦੀ ਕੋਕਟ ਪੈਕਨਿਕ ਦੀ। ਉਹਦੇ ਮੁੰਡੇ ਦਾ 3700 ਰੇਟ ਲੱਗਾ, ਤੁਸੀਂ ਮੁਕਾਓ ਦਾ ਤੁਸੀਂ 96 ਲੱਖ ਰੁਪਇਆ ਲਾ। ਫਰੀਦ ਸਾਹਿਬ ਮੈਂ ਤੁਹਾਨੂੰ ਕਾਰੋਬਾਰ ਦੱਸਦਾ, ਤੁਸੀਂ 2 ਮਕਾਓ ਲੈਣੇ ਆ, ਠੀਕ ਆ ਜੀ? ਮਤਲਬ 50 ਲੱਖ ਰੁਪਏ ਦੇ 2 ਲੈ ਲੈਣੇ ਤੂੰ। ਅੱਛਾ 90 ਲੱਖ ਰੁਪਏ ਦਾ ਨਾ ਇੱਕ, ਤੇ ਤੂੰ 2 ਲੈ ਲਾ। 2 ਕਰੋੜ ਰੁਪਏ ਦੇ ਤੁਸੀਂ ਫਰੀਦ ਸਾਹਿਬ ਜੋੜਾ ਲੈਣਾ ਵਾ। ਹਿਸਾਬ ਲਾਓ ਸਾਲ 'ਚ ਉਹ 2 3 4 5 ਆਂਡੇ ਦੇਣ। ਤੇਰਾ ਜਿਹੜਾ 90 ਲੱਖ ਰੁਪਏ ਦਾ ਤੋਤਾ ਵਾ 40 50 ਲੱਖ ਰੁਪਏ ਦਾ ਬੱਚਾ ਵਿਕਿਆ ਉਹਦਾ, ਵਿਕਿਆ ਨਾ? ਤੇ ਉਮਰ ਉਹਨਾਂ ਦੀ ਪਤਾ ਕਿੰਨੀ ਹੁੰਦੀ? 40 50 60 ਸਾਲ। ਯਾਨੀ 40 ਸਾਲ ਮਤਲਬ ਕਹਿ ਲਾ ਕਿ ਜਦੋਂ ਤੂੰ ਜਵਾਨ ਲਿਆ ਨਾ ਉਸ ਤੋਂ ਬਾਅਦ 20 ਸਾਲ ਵੀ ਤੈਨੂੰ ਉਹ ਮਹੀਨੇ ਦੇ 5 ਬੱਚੇ ਦੇ ਦੇਣ ਸਾਲ ਦੇ। 40 ਲੱਖ ਰੁਪਏ ਦਾ ਬੱਚਾ 2 ਕਰੋੜ ਰੁਪਇਆ ਮਹੀਨੇ ਦਾ ਤੂੰ ਕਮਾਉਣਾ ਵਾ। ਬਚਤ ਸੌਰੀ ਸਾਲ ਦਾ। ਭਾਜੀ ਤੇ ਪਹਿਲੇ ਉਹਨਾਂ ਦੇ ਬੱਚੇ ਤੇਰੇ ਕਿੰਨੇ ਬੱਚੇ ਆ? ਮੇਰੇ ਮਾਸ਼ਾਅੱਲਾ 4 ਹੋ ਤੇ ਗਏ। ਉਹ ਤੂੰ ਲੈ ਕੇ ਜਾ 1600 ਰੁਪਏ ਨਹੀਂ ਦੇਣਾ ਕਿਸੇ ਨੇ ਮੁੰਡੇ ਤੇਰੇ। ਤੇ ਮਕਾਓ ਦਾ 40 ਲੱਖ ਰੁਪਏ ਦਾ ਤੈਨੂੰ ਮੈਂ ਕਹਿ ਰਿਹਾ ਬੱਚਾ ਵਿਕਣਾ। 2 ਲੈ ਲਵੇ ਸਾਰੇ ਰਿਸ਼ਤੇਦਾਰਾਂ ਦੇ ਮਕਾਨ ਵਿਕ ਜਾਣੇ, ਫੇਰ 2 ਆਣੇ। ਤੇ ਜੇ ਵਿੱਚੋਂ ਬੱਚੀ ਨਿਕਲ ਆਈ ਕੋਈ ਉਹ ਤੂੰ ਵੇਚਣੀ ਆ, ਤੇ ਉਹ ਮਤਲਬ ਫੀਮੇਲ ਹਾਂਜੀ ਉਹ ਮਹਿੰਗੀ ਉਹ ਤੂੰ ਉਹ 10 ਲੱਖ ਹੋਰ ਮਹਿੰਗੀ ਵਿਕੇਗੀ 50 ਲੱਖ ਕਿਉਂਕਿ ਉਹਦੇ ਨਾਲ ਲੋਕਾਂ ਨਸਲ ਵਧਣੀ ਹੈ। ਵੇਲਾ ਇਨਵੈਸਟਰ ਕਿੰਨੇ ਸਾਲਾਂ 'ਚ ਤੇਰੇ 3 ਬੱਚੇ ਹੋਏ? ਯਾਰ ਬੱਚੇ ਮਤਲਬ 4-5 ਸਾਲਾਂ 'ਚ ਹੀ ਹੋਏ। 4-5 ਦੇ ਤੇ ਉਹਨਾਂ ਨੇ ਹਰ ਦੋ। ਸਾਲ 2 ਹਾਂ ਉਹਨੇ 2 ਕਰੋੜ ਵਾਲੇ ਨੇ ਹਰ ਸਾਲ ਤੈਨੂੰ 4 ਤੋਂ 5 ਬੱਚੇ ਦੇਣੇ। ਠੀਕ ਭਾਈ ਨੂੰ ਕਿੱਦਾਂ ਲਏਗਾ, ਕਿੱਥੋਂ ਲਿਆਏਗਾ ਕਰੋੜ ਰੁਪਈਆ? ਇਨਵੈਸਟਰ ਹੈ ਇਹ ਵੀ ਤੇ ਦੇਖੋ ਨਾ, ਤੇ ਘਰ ਵੇਚ ਦੇਵੇ। ਕਿੰਨੇ ਦਾ ਘਰ ਇਹਦਾ ਵਿਕ ਇੱਕ ਜਾਣਾ? ਘਰ ਵਿਕਣਾ ਇਹਨਾਂ ਦਾ 7 ਲੱਖ ਦਾ ਵਿਕਣਾ। ਉਹ ਭਾਈ ਪਿੱਛੇ ਕੀ ਰਹਿ ਗਿਆ? ਉਹ ਜੇ- ਬਾਕੀ ਕੋਲੋਂ ਬਾਕੀ ਬੁੱਢੀ ਦਾ ਜ਼ੇਵਰ ਵੇਚ ਲਵਾ। ਗੱਲ ਕਰਨ ਵਾਲੀ ਪੂਰੀ ਫੈਮਿਲੀ ਵੀ ਵੇਚੇ ਤੇ 2900 ਬਣਦਾ। ਨਾਲੇ ਜਿਸ ਇਲਾਕੇ ਅੱਛਾ ਜੀ। ਨਹੀਂ ਉਹ ਲਾਲਟੈਨ ਵਾਲੇ ਮਕਾਨਾਂ 'ਚ ਰਹਿੰਦੇ ਆ। ਉਹ ਗੱਲ ਕਿੱਥੋਂ ਬਣ ਜਾ। ਗੱਲ ਹੀ ਕੀਤੀ ਮੈਂ ਕਿਹੜਾ ਹਕੀਕਤ 'ਚ ਵੇਚਦੀ। ਤੂੰ ਆਪਣਾ ਵੀ ਨਾਲ ਪਾ ਦੇ 3100 ਘਰ ਪੂਰਾ। ਉਹ ਭਾਈ ਇਹਦਾ ਤੇ ਵੇਚ ਕੇ ਰਾਹ ਤੋਤਾ ਨਹੀਂ ਆਉਣਾ ਤੁਸੀਂ ਕਹੇ। ਉਹ ਮੈਂ ਰਾਤ ਉਹ ਤੇ ਯਾਰ 2 ਰੱਖੇ ਸੀਗੇ ਮੈਂ। ਬਸ ਬਾਜੀ ਫਿਰ ਰਾਹ ਪਿਆ ਜਾਣੇ ਜਾਂ ਕਾਠਾ ਪਿਆ ਜਾਣੇ। ਸਿਆਣੇ ਕਹਿੰਦੇ ਜਾਂ ਰਾਹ ਪਿਆ ਜਾਣੇ ਜਾਂ ਕਾਠਾ ਪਿਆ ਜਾਣੇ। ਨਹੀਂ ਮੈਂ ਜਿਹੜੇ ਰਾਤ ਉਹ ਤੇ ਫਰੀਦ ਸਾਹਿਬ ਜੇ ਗੱਲ ਤੁਸੀਂ ਕਰਦੇ ਆ ਨਾ ਇਸ ਪਾਸੇ ਇੱਕ ਬਿੱਲੀ ਆ। ਚੱਲ ਸੁਣੀ ਹੁਣ, ਹਾਂਜੀ ਚੈੱਕ ਕਰੀ। ਨਵੀਂ ਉਹ ਪ੍ਰੀਤ ਕਿੰਨੇ ਡਾਲਰ ਕਿੰਨੀ ਕਿ ਮਹਿੰਗੀ ਬਿੱਲੀ ਤੋਂ ਬਿੱਲੀ ਕਿੰਨੀ ਕਿ ਮਹਿੰਗੀ ਹੋਏਗੀ? ਭਾਜੀ ਅਸੀਂ ਕਿਹੜੇ ਜ਼ਬਾਨ ਹਾਂ ਮਹਿੰਗੀ ਤੋਂ ਮਹਿੰਗੀ, ਸੌਰੀ ਯਾਰ ਗੱਲ ਕਿਉਂ? ਸੌਰੀ ਤੂੰ ਦੱਸ ਬਿੱਲੀ ਤੋਂ ਬਿੱਲੀ ਕਿੰਨੀ ਕਿ ਮਹਿੰਗੀ ਹੋਏਗੀ? ਮਹਿੰਗੀ ਤੋਂ ਯਾਰ, ਮਹਿੰਗੀ ਬਿੱਲੀ ਤੋਂ ਬਿੱਲੀ ਮਹਿੰਗੀ ਤੋਂ ਮਹਿੰਗੀ ਬਿੱਲੀ ਕੋ। ਹਾਂ ਮਹਿੰਗੀ ਤੋਂ ਬਿੱਲੀ ਤੋਂ ਮਹਿੰਗੀ ਕਿੰਨੀ ਹੋਏਗੀ? ਬਿੱਲੀ ਤੋਂ ਮਹਿੰਗੀ ਕਿੰਨੀ? ਮਹਿੰਗੀ ਤੋਂ ਮਹਿੰਗੀ ਬਿੱਲੀ ਕਿੰਨੇ ਦੀ ਹੋਏਗੀ?
ਸੁਣਾ, ਮੈਂ ਕਹਿੰਦਾ ਸੀ ਨਾ ਦਿਮਾਗ ਫਿਰ ਗਿਆ ਉਸਤਾਦ ਦਾ। ਮਹਿੰਗੀ ਤੋਂ ਬਿੱਲੀ ਤੋਂ ਕਿੰਨੇ ਦੀ ਬਿੱਲੀ ਹੋਏਗੀ? ਮਹਿੰਗੀ ਤੋਂ ਬਿੱਲੀ ਕੀ ਮਸਲਾ ਕੀ ਹੋ ਤੁਹਾਨੂੰ? ਉਹ ਯਾਰ ਮਤਲਬ ਕਿ ਜਦ ਕਹਿੰਦੇ ਨਹੀਂ ਜਿੱਦਾਂ ਕਿ ਮਹਿੰਗੀ ਤੋਂ ਬਿੱਲੀ ਕਿੰਨੀ ਮਹਿੰਗੀ ਹੋਏਗੀ? ਮਹਿੰਗੀ ਤੋਂ ਮਹਿੰਗੀ ਕਿੰਨੀ ਬਿੱਲੀ ਹੋਏਗੀ? ਮਹਿੰਗੀ ਤੋਂ ਮਹਿੰਗੀ ਬਿੱਲੀ ਕਿੰਨੀ ਹੋਏਗੀ? ਹਾਂ। ਮਹਿੰਗੀ ਤੋਂ ਮਹਿੰਗੀ ਬਿੱਲੀ ਕਿੰਨੇ ਦੀ ਹੋਏਗੀ ਤੇਰੇ ਹਿਸਾਬ ਨਾਲ? ਹਾਂ ਲਓ ਜੀ, ਜੇ ਜੈਨੂਇਨ ਪੁੱਛੋ ਨਾ ਤੇ ਤਕਰੀਬਨ ਪੌਣੇ 2 ਲੱਖ ਤਿੱਕਰ ਜਾਂ 2 ਲੱਖ ਤਿੱਕਰ। ਨਹੀਂ, 10 ਲੱਖ। ਬਿੱਲੀ ਕੋਈ ਵੱਡੀ ਗੱਲ ਨਹੀਂ, ਅੱਲਾ ਮਾਫ। ਕੋਈ ਵੱਡੀ ਗੱਲ ਤੂੰ ਬਿੱਲੀਆਂ ਦੇ ਬਾਰੇ ਜਾਣਦਾ ਨਾ? ਹੈਂ? ਜਾਣਦਾ ਨਾ ਤੂੰ ਬਿੱਲੀਆਂ ਦੇ ਸਹੀ ਗੱਲ ਬਾਰੇ? ਹੈ, ਮੈਂ ਕਾਫੀ 10 ਲੱਖ ਰੁਪਏ ਦੀ ਨਹੀਂ ਬਿੱਲੀ ਹੁੰਦੀ, ਭਾਜੀ ਇਸ ਤੋਂ ਜ਼ਿਆਦਾ ਵੀ ਹੁੰਦੀ। ਨਹੀਂ ਹੁੰਦੀ ਭਾਜੀ। ਬਸ ਪੁੱਛ ਇਹਨੂੰ, ਪੁੱਛ ਉਹਨੂੰ ਪਤਾ ਵਾ, ਤਾਂ ਦੋ ਸ਼ੁਕਰ ਆ ਮੇਰਾ ਉਹਨੇ ਸਾਥ ਦੇ ਦਿੱਤਾ। ਹੁੰਦੀ ਆ ਐਵੇਂ ਹੀ ਤੂੰ ਨਹੀਂ ਹੁੰਦੀ ਆ, ਨਹੀਂ ਹੁੰਦੀ, ਕੋਈ ਨਹੀਂ ਹੁੰਦੀ। ਮੂੰਹ ਦੇਖਿਆ ਫਰੀਦ ਭਾਈ, ਉਹ ਇਨੋ ਦੀ ਨਹੀਂ ਯਾਰ ਤੂੰ ਕਿੰਨੇ ਕਢਾਉਣਾ ਵਾ? ਮੈਂ ਹਾਂ ਅਨਮੋਲ ਤੋਲ ਕੇ ਅੰਦਾਜ਼ਨ ਅਨਮੋਲ ਅੰਦਾਜ਼ਨ ਕੀਮਤ 10 ਹੀ ਨਹੀਂ ਮੇਰੀ ਕੋਈ। 20 ਕਰੋੜ, ਭਾਜੀ 120 50 ਕਰੋੜ, ਜ਼ਿਆਦਾ ਮਹਿੰਗਾ, 1 ਅਰਬ, ਹੋਰ ਥੋੜਾ ਜਿਹਾ ਬਤਾਓ। 5 ਅਰਬ, ਜ਼ਿਆਦਾ 10 ਅਰਬ, ਨਹੀਂ ਭਾਜੀ, ਥੋੜਾ ਜਿਹਾ ਬਤਾਓ। ਚਲੋ 15 ਅਰਬ, 15 ਚਲੋ 15 ਅਰਬ ਦਾ ਫਿਰ ਵੀ- ਕੁੱਤਾ ਹੋ ਸਕਦਾ ਹੈ ਤੇ 10 ਲੱਖ ਦੀ ਬਿੱਲੀ ਨਹੀਂ ਹੋ ਸਕਦੀ। ਭਾਜੀ ਹੁਣ ਤੈਨੂੰ ਸਮਝ ਆਈ ਮੈਂ ਇੰਨੀ ਮਿਹਨਤ ਕਿਉਂ ਕੀਤੀ ਸੀ? ਅੱਲਾ ਮਾਫ। 15 ਅਰਬ ਰੁਪਈਆ 120 ਰੁਪਏ ਦੇ ਹਿਸਾਬ ਨਾਲ ਤੋਲ ਕੇ ਵਿਕਣਾ ਏ। ਤੂੰ 15 ਅਰਬ ਦਾ ਵਾ ਬੇਟਾ, ਤੇਰਾ ਇੱਕ ਨਾਖੂਨ ਵੀ 15 ਅਰਬ ਦਾ ਨਹੀਂਗਾ, ਕਿਉਂ? 50 ਰੁਪਏ ਦਾ ਸਿਰਫ, ਤੋਤਾ ਲਿਆ ਉਹ ਵੀ ਨਹੀਂ। ਤੋਤਾ ਲਿਆ। ਤੇਰੇ ਘਰ ਜਿਹੜਾ ਕੁੱਤਾ ਕਿੰਨੇ ਦਾ ਵਾ? ਹਾਂ, ਉਹ ਕਿੰਨੇ ਦਾ ਹੋਣਾ? ਇਸ ਟਾਈਮ ਉਹ ਯਕੀਨ ਕਰੋ 3 ਲੱਖ ਰੁਪਏ ਮੈਨੂੰ ਮਿਲ ਰਿਹਾ ਉਹਦਾ। ਹਾਂ ਮਿਲਣਾ ਵਾ, ਸਾਰਾ ਕੰਮ ਕਰਦਾ ਉਹ, ਕਰਦਾ ਕਮਾਉਂਦਾ ਉਹ। 30 ਲੱਖ ਰੁਪਏ ਦੀ ਬਿੱਲੀ ਆ। ਓ ਯਾਰ 10 ਲੱਖ ਤੋਂ 30 ਲੱਖ, ਮੇਰੀ ਗੱਲ ਸੁਣੋ, ਕਿ 8 ਮਰਲੇ ਚ ਬਿੱਲੀ ਆ? ਯਾਰ ਕੀ ਆ ਬਿੱਲੀ? ਨਹੀਂ ਉਹ ਬਿੱਲੀ ਭੌਂਕਦੀ ਵੀ ਹੈ। ਨਹੀਂ, ਬਿੱਲੀ ਦੇ ਉੱਤੇ ਪੱਖਾ ਲੱਗਾ, ਉੱਡਦੀ ਆ, ਸਵਾਰੀਆਂ ਬਿਠਾ ਕੇ ਜਾਂਦੀ ਕਿਤੇ, ਖੁਦਾ ਦਾ ਨਾਮ। ਬਿੱਲੀ 'ਚ ਸੀਟਾਂ ਲੱਗੀਆਂ ਵਾ, ਮਾਫੀ ਦੇ ਦਿਓ ਉਸਤਾਦ ਜੀ, ਬਿੱਲੀ 'ਚ ਕਲੋਨੀ ਕੱਟੀ ਆ। ਕੀ ਅਜੀਬ ਕਹਾਣੀ ਆ। ਐਮਰੇਟਸ ਵਾਲਿਆਂ ਦੀ ਬਿੱਲੀ ਹੈ। ਕਿਹਦੀ? ਐਮਰੇਟਸ ਵਾਲਿਆਂ ਦੀ। ਨਹੀਂ, ਬਿੱਲੀ 'ਚ ਟਾਵਰ ਲੱਗਾ, ਕੀ ਗੱਲ ਆ? ਬਿੱਲੀ 'ਚ ਕੀ ਐਸਾ ਵਾ ਵੀ ਬਿੱਲੀ 8-10 ਲੱਖ ਰੁਪਏ ਦੀ? ਯਾਰ ਫਰੀਦ ਸਾਹਿਬ, ਪਤਾ ਕੀ ਗੱਲ ਆ, ਤੂੰ ਉਹੀ ਪਿੰਡ ਮਹੱਲੇ 15 ਦੇ 2 ਚੂਚੇ ਲੈ ਲਏ ਉਹ ਡੱਬੇ ਚੋਂ, ਉਹ ਜਿਹੜੇ ਨੀਲੇ ਰੰਗਾਂ ਦੇ। ਆਹੋ, ਉਹ 7 ਦਿਨਾਂ ਬਾਅਦ ਉਹ ਫੌਤ ਹੋ ਗਏ, ਉਹੀ ਕੁਛ ਆ। ਤੁਸੀਂ ਤੇ ਘਰ ਕਰੋੜ ਦੇ ਡਾਇਨਾਸੌਰ ਮੰਗਾਏ ਨਾ, ਹਨਾ? ਕਬੂਤਰ ਲੈ ਲਏ ਤੇ ਚੂਚੇ ਲੈ ਲਏ। ਉਸਤਾਦ ਜੀ ਗੱਲ ਕੋ ਰਲਦੀ ਮਿਲਦੀ ਕਰੋ। ਕਬੂਤਰ ਯਾਰੇ ਖਾਮ ਕਬੂਤਰ ਆ, ਉੱਡ ਉਹ ਰੇਸਿੰਗ ਆਮ ਨਹੀਂ ਆ, ਰੇਸਿੰਗ ਜੀ ਗੋਡੇ ਲਾ ਲਾ ਕੇ। ਸ਼ਰਤਾਂ ਕਬੂਤਰਬਾਜੀ ਦਾ ਪਤਾ ਤੈਨੂੰ? ਨਾਦਰੀਨ ਓਏ ਗੱਲ ਸੁਣ ਲੈ ਇੱਕ ਮਿੰਟ ਭਾਜੀ ਜਰਾ ਗੱਲ ਸੁਣ ਯਾਰ। ਨਾਦਰੀਨ ਮੇਰੀ ਗੱਲ ਸੁਣ, ਥੱਲੇ ਤੁਸੀਂ ਲਿਖਣਾ ਜਿਸ ਬੰਦੇ ਨੂੰ ਨੌਲੇਜ ਹੈ ਨਾ, ਜਿਹੜੇ ਦੂਜੀਆਂ ਮੁਲਕਾਂ 'ਚ ਵੀ ਨੇ, ਦੂਜੀਆਂ ਮੁਲਕਾਂ ਓਵਰਸੀਜ਼ ਮੇਰੇ ਭਰਾ ਜਿਹੜੇ, ਠੀਕ ਹੈ ਨਾ, ਉਹ ਤੁਸੀਂ ਸਰ ਥੱਲੇ ਇਹਨੂੰ ਲਿਖਣਾ ਵਾ। ਇਹਨੂੰ ਲਿਖਣਾ ਹੈ ਕਿ ਤੁਸੀਂ ਮਹਿੰਗੇ ਤੋਂ ਮਹਿੰਗਾ ਜਾਨਵਰ ਰੇਟ ਇਹ ਉਹ ਤੁਸੀਂ ਇਹਨੂੰ ਮੈਂ ਫੜ ਕੇ ਤੁਹਾਡੇ ਕਮੈਂਟ ਪੜਾਉਣੇ ਆ ਜਾ। ਬਲਕਿ ਤੂੰ ਜੇ ਅਸਲੀ ਹੈ ਨਾ, ਅਸਲੀ ਨੂਨ ਤੋਂ ਸ਼ੁਰੂ ਕਰੀ ਤੇ ਤੂੰ ਕਮੈਂਟ ਪੜ੍ਹਨਾ ਹੀ, ਲਿੰਕ ਵੀ ਇਹਨੂੰ ਭੇਜਣਾ। 1 ਮਿੰਟ ਉਸਤਾਦ ਜੀ, ਇਹਨੂੰ ਵੀ ਇਹਦੇ ਤੇ ਤਾਂ ਮੈਨੂੰ ਇੰਨਾ ਕੁ ਦੁੱਖ ਆ ਨਾ, ਜਿਹੜਾ ਸਾਰੀ ਦਿਹਾੜੀ ਲੱਗਾ ਰਹਿੰਦਾ ਕਿ ਵੀ ਮੈਂ ਜਾਨਵਰ ਤੇ ਮੈਂ ਕੁੱਤੇ ਤੇ ਮੈਨੂੰ ਪੈਟ ਤੇ ਮੈਨੂੰ ਫਲਾਣਾ ਤੇ 10 ਕਹਿੰਦਾ 10 ਲੱਖ ਦੀ ਬਿੱਲੀ ਨਹੀਂ ਹੁੰਦੀ। 1 ਮਿੰਟ ਉਸਤਾਦ ਜੀ। ਨਾਜ਼ਰੀਨ, ਅਸੀਂ ਲੈ ਕੇ ਜਾਵਾਂਗੇ ਕੱਲ ਨੂੰ ਡਾਕਟਰ ਕੋਲ ਉਸਤਾਦ ਜੀ ਨੂੰ, ਤੁਸੀਂ ਟੈਨਸ਼ਨ ਨਹੀਂ ਲੈਣੀ ਕਿਸੇ ਨੇ। ਵੈਰੀ ਗੁੱਡ। ਫੈਸਲ ਸਾਹਿਬ, ਤੁਹਾਡਾ ਦੁੱਖ ਨਾ ਇਦਾਂ ਨਹੀਂ ਦੂਰ ਹੋਣਾ। ਤੁਸੀਂ ਮੈਨੂੰ ਹਕੀਮ ਕੋਲ ਲੈ ਕੇ ਜਾਓ, ਫਿਰ ਤੁਹਾਡਾ ਦੁੱਖ ਦੂਰ। ਉਸਤਾਦ ਜੀ ਨਹੀਂ, ਨਸਰੁੱਲਾ ਹੈ ਨਾ, ਮਾਹਿਰ ਨਹੀਂ ਹਕੀਮਾਂ ਦੇ ਕੋਲ ਵੀ ਹੁੰਦਾ ਪ੍ਰੋਬਲਮ ਦਿਮਾਗ ਦਾ। ਨਾ ਛੱਡ ਦਿਓ ਤੁਸੀਂ। ਲੈ ਭਾਈ ਜੀ ਤੁਸੀਂ ਨਹੀਂ 90 ਲੱਖ ਮੰਨਦੇ। ਦਾ ਤੋਤਾ ਤੇ ਪਤਾ ਨਹੀਂ ਕਰੋੜ ਰੁਪਏ ਦਾ ਕੁੱਤਾ ਲੈ, ਏਡੀ ਕਿਹੜੀ ਗੱਲ? 94,000 ਰਿਆਲ ਦਾ ਖੋਤਾ ਲਿਆਂਦਾ, ਉਹਨੂੰ ਲੱਕ 'ਚ ਸੋਟਾ ਮਾਰੋ ਨਾ, ਉਹਦੇ ਕੰਨਾਂ 'ਚੋਂ ਰਿਓੜੀਆਂ ਡਿੱਗਦੀਆਂ ਇਹਨਾਂ ਕੋਲ। ਸਹੀ ਗੱਲ। ਬੜੇ ਬੜੇ ਮਹਿੰਗੇ ਜਾਨਵਰ ਆ ਦੁਨੀਆ ਦੇ ਫਰੀਦ ਸਾਹਿਬ। ਨਹੀਂ ਉਸਤਾਦ ਜੀ, ਤੁਸੀਂ ਇਹ ਨਾ ਬੋਲਿਆ ਬਈ। ਉਹ ਮੈਂ ਤੇ 800-900 ਵਾਲਾ ਸ਼ੇਰ ਆ। ਤੂੰ ਬੇਟੇ ਤੂੰ ਸਿਰਫ ਉਹ ਬੇਲੈ ਸ਼ੇਰ ਆ ਜਿਹਦੀ ਉਪਰਲਾ ਵਜ਼ਨ ਹੋਰ ਹੁੰਦਾ। ਰੇਸਿੰਗ ਕਬੂਤਰ ਹੁੰਦੇ ਨੇ, ਉਹਦੇ ਜਿਹੜਾ ਮੈਂ ਤੈਨੂੰ ਪ੍ਰਾਈਜ਼ ਦਿਖਾਇਆ ਉਹਦੇ ਪਿੱਛੇ ਲਿਖਿਆ ਰੇਸਿੰਗ ਤੋਂ ਮੁਰਾਦ ਹੈ ਫਲਾਇਰ, ਉੱਡਣ ਵਾਲੇ। ਉਹਨਾਂ ਤੇ ਬਾਜ਼ੀਆਂ ਲੱਗ, ਤੇਰੇ ਪਾਕਿਸਤਾਨ ਦੇ ਵਿੱਚ ਕਰੋੜਾਂ ਰੁਪਏ ਦੀਆਂ ਬਾਜ਼ੀਆਂ ਲੱਗਦੀਆਂ ਨੇ ਕਬੂਤਰਾਂ ਤੇ, ਕੁੱਤਿਆਂ ਦੀਆਂ ਦੌੜਾਂ ਤੇ, ਮੁਰਗੀਆਂ ਦੀਆਂ ਲੜਾਈਆਂ ਤੇ।
ਗੱਡੀ ਸ਼ਰਤ ਲੱਗਦੀ 0 ਮੀਟਰ 1 to 5 ਖਿਲਾ ਰਿਹਾ ਹੁੰਦਾ, 2 ਕੁੱਕੜ ਲੜ ਰਹੇ, ਜਿਹਦਾ ਜਿੱਤ ਗਿਆ 1 to 5 ਉਹਦਾ। ਕਿੱਥੇ ਤੁਰਿਆ ਫਿਰਦਾ ਤੂੰ? ਇੱਥੇ ਰੋਡ ਤੇ ਉਹ ਕਬੂਤਰ ਜਿਹੜਾ ਉੱਡਣ ਵਾਲਾ ਕਬੂਤਰ ਹੈ ਨਾ, ਜਿਹੜਾ 40,000 ਜਿਹੜਾ ਮਤਲਬ $4 ਲੱਖ ਦਾ ਕਬੂਤਰ ਹੈ ਨਾ ਫਰੀਦ ਸਾਹਿਬ, ਉਹ ਜਿੱਥੇ ਉਹਨੇ ਉੱਡਣਾ ਨਾ ਉੱਥੇ ਥੱਲੇ ਦਿਲ ਕਰੇ ਤੇ $500 ਦੀਆਂ ਸ਼ਰਤਾਂ ਵੀ ਲੱਗੀਆਂ ਹੋਣ ਸ਼ਰਤਾਂ ਲੱਗਦੀਆਂ ਕਬੂਤਰ ਦੀਆਂ। 15 ਦਿਨ ਵਾਪਸ ਨਹੀਂ ਆਉਂਦਾ ਉੱਡ ਕੇ, ਉੱਡਦਾ ਰਹਿੰਦਾ 15 ਦਿਨ ਵਾਪਸ ਨਹੀਂ ਆਉਂਦਾ। 15 ਦਿਨ। ਹਾਂਜੀ ਅੱਛਾ ਜੀ। ਹਾਂਜੀ। ਤੇ ਤੁਸੀਂ ਮੈਨੂੰ ਦਿਓ ਹਾਂ 20,000 ਰੁਪਇਆ, ਮੈਂ ਮਹੀਨਾ ਨਹੀਂ ਵਾਪਸ ਆਵਾਂਗਾ। ਆਹੋ ਸਹੀ ਹੈ, ਜੇ ਇਸ ਹਿਸਾਬ ਨਾਲ 15 ਦਿਨ ਗੱਲਾਂ ਭਾਵੇਂ ਦੇ ਭੈਣ ਮੈਂ ਸਹੀ ਕਹਿ ਰਿਹਾ। ਉਹ ਕਬੂਤਰ ਉੱਡਦੇ ਨੇ, ਕਬੂਤਰ ਬਾਜ਼ੀ ਹੁੰਦੀ। $4 ਲੱਖ ਕੁਛ ਵੀ ਨਹੀਂ। ਇੱਕ ਬੰਦੇ ਨੇ $50,000 ਲਾਇਆ ਹੁੰਦਾ ਉੱਤੇ, ਲੱਖ $। ਹਾਂਜੀ। ਫੈਸਲ ਨੇ ਵੀ ਲਿਆਂਦਾ ਕਬੂਤਰ, ਇਹਨੇ ਕਿਹਾ ਵੀ ਇਹ ਵੀ 15 ਦਿਨ ਲਈ ਉੱਡੇਗਾ ਤੇ ਜਾਏਗਾ। ਇਹਨੇ ਐਂ ਕਰਕੇ ਛੱਡਿਆ, ਉਹ ਸਾਹਮਣੇ ਡਰਮ ਦੇ ਵਿੱਚ ਜਾ ਫੇਰ ਭਾਈ 15 ਦਿਨ ਵਾਲਾ ਕਬੂਤਰ ਭਾਈ ਐ ਕਰਕੇ ਛੱਡਿਆ ਤੇ ਉੱਤੇ ਨੂੰ ਦੇਖਦੇ ਹੈ ਹੀ ਨਹੀਂ, ਉਹ ਬਾਹ ਨਾਲ ਜੱਫੀ ਪਾਈ ਉੱਤੇ। ਉਹਨੇ ਇੱਥੋਂ ਹੀ ਪੜਿਆ ਐ ਕਰਕੇ ਉੱਡਣ ਨਹੀਂ ਦਿੰਦੇ। ਅੱਛਾ ਇਹ ਡਾਉਣ ਲੱਗਾ ਕਬੂਤਰ ਨੇ ਤੇ ਕਬੂਤਰ ਜਾਣ ਕੇ ਉਲਟੀਆਂ ਕਰਨ ਲੱਗਾ। ਮੈਨੂੰ ਡਾਏ ਨਾ ਕਬੂਤਰ ਪਰ ਖਲਾਰ ਕੇ ਐ ਕਰਕੇ ਖਲੋਤਾ। ਭਾਈ ਅੱਜ ਰਹਿਣ ਦਿਓ, ਪਤਾ ਕੀ ਗੱਲ ਹੈ। ਯਾਰ ਕਿਹੜੇ ਅੱਛਾ ਉੱਥੇ ਨਾ ਚੌੜਾ ਹੋ ਰਿਹਾ ਕਬੂਤਰਬਾਜ਼ੀ। ਇੱਕ ਬੰਦਾ ਕਹਿ ਰਿਹਾ ਭਾਜੀ ਮੈਂ 10 ਦਿਨ ਪਹਿਲੇ ਕਬੂਤਰ ਛੱਡਿਆ ਸੀ, ਹਾਲੇ ਤੱਕ ਉੱਡ ਰਿਹਾ, ਵਾਪਸ ਨਹੀਂ ਆਇਆ। ਇੱਕ ਬੰਦਾ ਕਹਿ ਰਿਹਾ ਮੈਂ 15 ਦਿਨ 1 ਮਹੀਨਾ। ਕਹਿੰਦਾ ਭੈਣ ਮੈਂ 1997 ਵਿੱਚ ਕਬੂਤਰ ਛੱਡਿਆ ਸੀ, 2023 ਆ ਗਿਆ, ਹਾਲੇ ਤੱਕ ਵਾਪਸ ਨਹੀਂ ਆਇਆ। ਹਿਸਾਬ ਲਾਓ। ਉਹਦੇ ਇੰਤਜ਼ਾਰ 'ਚ ਬੈਠਾ ਵੀ ਆਏਗਾ ਤੇ ਉੱਡ ਰਿਹਾ ਹੋਣਾ ਕਿਤੇ। ਫਰੀਦ ਨੇ ਵੀ ਭੈਣ ਕਬੂਤਰਾਂ ਦੇ ਨਾਲ ਜ਼ੁਲਮ ਕਰਦੇ ਨੇ ਲੋਕ। ਕਬੂਤਰਾਂ ਨੂੰ ਨਾ ਕੁਝ ਖਵਾਉਂਦੇ ਨੇ ਐਸਾ ਕਿ ਉਹ ਹੀਟ ਮਰ ਕੇ ਡਿੱਗਦੇ ਨੇ ਕਬੂਤਰ ਥੱਲੇ। ਕਈ ਤੈਨੂੰ ਪਤਾ, ਤੈਨੂੰ ਕਬੂਤਰਬਾਜ਼ੀ ਦਾ ਪਤਾ ਹੀ ਨਹੀਂ। ਯਾਰ ਕਿਉਂ ਮੈਨੂੰ ਕਬੂਤਰ? ਓਏ ਅੱਲਾ ਦੇ ਬੰਦਿਆ, ਮੈਂ ਤੈਨੂੰ ਨਸਲ ਦੱਸ ਰਿਹਾ। ਕਬੂਤਰਾਂ ਦੀ ਐਸੀ ਨਸਲ ਆ, ਵੈਸੇ ਤਾਂ ਨਾਰਮਲ ਉਹਨੂੰ ਅੱਗੇ ਤੇ ਇੱਕ ਤੇ ਉਹ ਵੈਸੇ ਬੜਾ ਗਰਮ ਤਬੀਅਤ ਹੁੰਦੀ, ਮਤਲਬ ਉਹਦਾ ਗੋਸ਼ਤ ਬਹੁਤ ਗਰਮ ਹੁੰਦਾ। ਲਕਵਾ ਜਿਹਨੂੰ ਹੋਇਆ ਹੁੰਦਾ ਨਾ, ਉਹਨੂੰ ਡਾਕਟਰ ਹਕੀਮ ਕਹਿੰਦੇ ਨੇ ਕਬੂਤਰ ਦਾ ਗੋਸ਼ਤ ਖਾ। ਜੰਗਲੀ ਲਕਵਾ ਕੀ ਹੁੰਦਾ? ਤੇਰੇ ਮੈਂ ਲੱਕ 'ਚ ਮਾਰਾਂ ਨਾ ਕਿ ਤੂੰ, ਤੇਰਾ ਲੱਕ ਜਦੋਂ ਸਿੱਧਾ ਹੋਇਆ ਤੇ ਤੂੰ ਕਹਿੰਦਾ ਲੱਕ ਵਾਹ। ਉਹਨੂੰ ਕਹਿੰਦੇ ਨੇ ਲੱਕ ਵਾਹ। ਭਾਈਜਾਨ ਉਹਨੂੰ ਐਸੀ ਕੋਈ ਕੁਸ਼ਤੇ ਖਵਾਉਂਦੇ ਨੇ ਡਾਉਣ ਲੱਗਿਆ, ਕਿਉਂਕਿ ਲੱਖਾਂ ਰੁਪਇਆ ਲੱਗਾ ਹੁੰਦਾ। ਉਹਨੂੰ ਕੁਸ਼ਤੇ ਐਸੇ ਖਵਾਉਂਦੇ ਨੇ ਕੋਈ, ਤੇ ਉਹ ਆਪਣੀ ਉਸ ਟਰਾਂਸ ਉਸ ਅਜ਼ੀਅਤ 'ਚ ਉੱਡਦੇ ਰਹਿੰਦੇ ਨੇ। ਉਹ ਥੱਕ ਕੇ ਵੀ ਉੱਡਦੇ ਨੇ। ਕਈ ਕਬੂਤਰ ਐਸੇ ਨੇ ਜਿਹੜੇ ਉੱਪਰੋਂ ਉੜਦੇ ਮਰ ਕੇ ਥੱਲੇ ਡਿੱਗਦੇ ਨੇ, ਜ਼ਿੰਦਾ ਥੱਲੇ ਨਹੀਂ ਹੁੰਦੇ। ਇਹ ਤਾਂ ਜ਼ੁਲਮ ਨਾ ਫਿਰ ਜੀ। ਉੱਡਦੇ ਰਹਿੰਦੇ ਨੇ ਭਾਈਜਾਨ। ਮੈਂ ਉਹ ਤੈਨੂੰ ਮੈਂ ਕੁਸ਼ਤਾ ਖਵਾ ਦਿਆਂ ਨਾ ਥੋੜਾ ਜਿਹਾ ਤੈਨੂੰ, ਤੇ ਤੂੰ ਦੌੜਨਾ ਸ਼ੁਰੂ ਕਰ ਦੇਵੇਂ, ਅੰਦਰ ਤੇਰੇ ਅੱਗ ਲੱਗ ਜੇ, ਤੈਨੂੰ ਸਕੂਨ ਨਾ ਆਵੇ, ਤੂੰ ਦੌੜੀ ਜਾਵੇਂ, ਤੇ ਤੂੰ ਇੰਨਾ ਕੁ ਦੌੜੇ ਕਿ ਤੂੰ ਸਾਹ ਲੈਣ ਲਈ ਨਾ ਰੁਕੇ, ਤੂੰ ਆਫਟਰ ਡੈਥ ਡਿੱਗੇ। ਕਰੀਆ ਹੱਡੀਆਂ ਤੋਂ ਮਾਸ ਪੈਰਾਂ ਦੀ ਤੋਂ ਜੁਦਾ ਹੋ ਜਵੇ। ਨਹੀਂ ਸਹੀ ਕਹਿ ਰਹੇ ਯਾਰ। ਮੈਂ ਤੁਸੀਂ ਯਾਰ ਨਾਜ਼ਰੀਨ ਤੁਸੀਂ ਇਹਨਾਂ ਨੂੰ ਦੱਸਣਾ ਯਾਰ। ਉਹ ਯਾਰ ਇਹਨੇ ਤੁਸੀਂ ਚੁੱਪ ਕਰਕੇ ਵੇਖੀ ਜਾਂਦੇ ਹਰ ਗੱਲ। ਇਹਨੇ ਕਬੂਤਰ ਉਡਾਇਆ, ਕਬੂਤਰ ਉੱਤੇ ਗਿਆ, ਉਹਨੇ ਜਾ ਕੇ ਉਹਨੇ ਵਾਪਸ ਚੀਲਾਂ ਲਿਆਇਆ ਤੇ ਕਹਿੰਦਾ ਮੈਨੂੰ ਮਾਰ ਦੋ। ਨਹੀਂ ਇਹਨੇ ਡਾਇਆ। ਇਹਨੇ ਵੀ ਕਬੂਤਰ ਰੱਖ ਲਿਆ, ਉਹ ਬੋਲਣ ਵਾਲਾ ਸੀ। ਉਹ ਕਹਿੰਦਾ ਯਾਰ ਬਾਜ਼ੀ ਲਾਣੀ ਹੁੰਦੀ ਨਾ ਤੇ ਗਰਮੀਆਂ ਨੂੰ ਲਾਈ, ਸਰਦੀਆਂ ਨੂੰ ਬਹੁਤ ਠੰਡ ਹੁੰਦੀ ਆ। ਓਏ ਉੱਡਦੇ ਆ। ਚਲੋ ਅੱਛਾ ਇਹਨੇ ਕਬੂਤਰ ਛੱਡਿਆ ਆਹੋ ਕਿ ਵੀ ਦੇਖਣਾ ਇਹ 20 ਦਿਨ ਵਾਪਸ ਨੇ। ਇਹਨੇ ਇੰਜ ਕਬੂਤਰ ਛੱਡਿਆ, ਉਹ ਦਸਤੀ ਨਾਲ ਇੱਕ ਜਗ੍ਹਾ ਤੇ ਲੁੱਕ ਕੇ ਬਹਿ ਗਿਆ। 20 ਦਿਨ ਬਾਅਦ ਨਾ ਪਾਣੀ ਪੂਣੀ ਆਪਣੇ ਤੇ ਤਰੋਂ ਕੇ ਆਇਆ, ਇੰਜ ਕਰਦਾ ਉਹ ਭਾਜੀ ਤੇ ਉਹ ਖੁਸ਼ ਹੋਈ ਜਾ ਰਿਹਾ ਵੀ ਮੇਰਾ 20 ਦਿਨ ਉੱਡਦਾ ਰਿਹਾ। ਉਹ 20 ਦਿਨ ਨਾਲ ਦੇ ਘਰ ਬੈਠਾ ਰਿਹਾ ਆਰਾਮ ਨਾਲ। ਭਾਜੀ ਉਹ ਜਿਹੜੀ ਤੁਸੀਂ 20ਵੇਂ ਦਿਨ ਪਰੇ ਉਹਦੀ ਉੱਡ ਕੇ ਸੋਹਣਾ ਪਸੀਨਾ ਜਿਹਾ ਕਰਵਾ ਕੇ ਤੇ ਆ ਕੇ ਤੇ ਹਮ ਇਹਦੇ ਲਾਗੇ ਸਾਹ ਲੈਣ ਲੱਗ ਗਏ। ਉਹ ਜਿਹੜੀ ਤੁਸੀਂ ਮੁਰਗੀ ਦੱਸੀ ਆ ਕਾਲੀ 2500 6 ਲੱਖ ਰੁਪਏ ਦੀ ਮੁਰਗੀ। ਹਾਂ ਉਹ ਇਹਨਾਂ ਨੇ ਲਿਆਂਦੀ ਹਾਂ। ਤੇ ਲਿਆ ਕੇ ਕੰਮ ਤੇ ਚੱਲ ਗਿਆ, ਮਗਰੋਂ ਪਰੋਣੇ ਅੱਬਾ ਜੀ ਨੇ ਕਰਤੀ। ਅਮੀਰ ਇੰਨੇ ਸੀਗੇ ਅੱਲਾ ਦਾ। ਕਬੂਤਰ ਇਹਨੇ ਛੱਡਿਆ ਭਾਈ, ਉਹਨੂੰ ਸੋਨੇ ਦੀਆਂ ਲੋਹੇ ਦੀਆਂ ਝਾਂਜਰਾਂ ਪਾ ਕੇ ਛੱਡਿਆ। ਉਹ ਮਾੜਾ ਇਹ ਉੱਡਿਆ ਥੱਲੇ ਭਾਈ, ਤਾਰਾਂ ਤੇ ਬਹਿ ਗਿਆ। ਕਹਿੰਦਾ ਨਹੀਂ ਉੱਡਿਆ ਜਾ ਰਿਹਾ, ਝਾਂਜਰਾਂ ਲਾ। ਲੋਹੇ ਦੀਆਂ ਪਾਤੀਆਂ, ਭਾਰਾ ਬਹੁਤ। ਝਾਂਜਰਾਂ ਵਧਣੀ। ਕਬੂਤਰ ਛੱਡੇ ਯਾਰ ਆਪਣੇ ਨੂੰ ਗੱਲ ਸੁਣਾ ਰਹੇ ਨੇ, ਹੁਣ 20 ਦਿਨ ਨਹੀਂ ਆਣਾ ਕਬੂਤਰ ਵਾਪਸ ਆ ਕੇ ਨਾ ਮੈਨੂੰ ਛੱਡਿਆ, ਹੁਣ ਲੰਮੀਆਂ ਨਾ ਛੱਡ। ਕਬੂਤਰ ਛੱਡਿਆ 2 ਮਿੰਟਾਂ ਬਾਅਦ ਹੀ ਥੱਲੇ ਆ ਗਿਆ। ਏਦਾਂ ਲੱਗੇ ਜਿੱਦਾਂ ਕਿਸੇ ਨੇ ਛੱਲੀ ਸੁੱਟੀ ਉੱਤੋਂ। ਕਬੂਤਰਾਂ ਦਾ ਬੜਾ ਸ਼ੌਕ ਸੀ ਇਹਨੂੰ। ਇਹਨੇ ਕਬੂਤਰ ਹਲੇ ਦੇ ਭਰਾ ਨੂੰ ਬਿੱਲੀਆਂ ਦਾ ਸ਼ੌਕ ਸੀ। ਲੋ ਤੁਸੀਂ ਤੇ ਹੁਣ ਗੱਲ ਪਾ ਲਈ ਸ਼ੁਗਲ 'ਚ। ਦੁਨੀਆ 'ਚ ਹਰ ਮਹਿੰਗੇ ਤੋਂ ਮਹਿੰਗਾ ਜਾਨਵਰ, ਮਹਿੰਗੇ ਤੋਂ ਮਹਿੰਗਾ ਪਰਿੰਦਾ, ਮਹਿੰਗੇ ਤੋਂ ਮਹਿੰਗੇ ਜਿਨਸੋ ਹਵਾਨਾ ਸੋ ਇਨਸਾਨ ਆ। ਓਏ ਬਸ ਕਰਦੇ। ਉਹ ਦੱਸੋ ਜਿਹੜਾ ਤੁਸੀਂ 43,000 ਦਾ ਗੰਡੋਇਆ ਲਿਆ ਸੀ।
ਉਹ ਨਹੀਂ ਉਹਨਾਂ ਦੱਸ ਉਹ ਤੋਤਾ ਨਹੀਂ ਮੰਨਣ ਦੇ 4-40,000 ਦਾ ਤੇ ਉਹਨਾਂ ਨੇ 43,000 ਦਾ ਡੋਇਆ ਕਿੱਥੇ ਮੰਨਣਾ। ਉਸਤਾਦ ਜੀ ਸਾਨੂੰ ਨਾ ਮੱਛਲੀ ਕਿਹੜੀ ਕਿਹੜੀ ਮਹਿੰਗੀ ਆ। ਮੱਛਲੀ 450 ਰੁਪਏ। ਨਹੀਂ ਤੇ ਉਹ ਕੌਣ ਹਾਂਜੀ। ਇੱਕ ਮਿੰਟ ਉਹ ਕੌਣ ਰੱਖਦਾ ਘਰ 'ਚ ਮੱਛਲੀਆਂ? ਇੱਕ ਮਿੰਟ ਚੋਪਾ ਬੋਲਣੀ ਨਾ ਵਿੱਚ, ਮੱਛਲੀਆਂ ਕੌਣ ਰੱਖਦਾ ਘਰ 'ਚ ਦੱਸੋ ਨਾ। ਸਾਰੀ ਦੁਨੀਆ ਰੱਖਦੀ ਹੈ। ਕੌਣ? ਆਮੀਪੁਰ ਅਸੀਂ ਤਾਂ ਨਹੀਂ ਰੱਖੀ। ਆਮੀਪੁਰ ਬਾਜ਼ਾਰ 'ਚ ਰੰਗ ਬਰੰਗੀਆਂ ਟੰਗੀਆਂ ਉਸ ਕਿੱਥੇ ਜੰਗਲਾਂ 'ਚ ਲੈ ਕੇ ਜਾਂਦੇ ਲੋਕੀ। ਘਰਾਂ ਜੀ ਉਹ ਤੇ 1000 ਰੁਪਏ ਦਾ ਕਿਊਲੀਅਮ ਬਣਦਾ। ਉਹ 1000 ਰੁਪਏ ਦਾ ਕਿਊਲੀਅਮ ਬਣਦਾ ਨਾ ਜਿਹੜਾ, ਉਹਦੇ ਵਿੱਚ 50,000 ਲੱਖ ਰੁਪਏ ਦੀ ਮੱਛੀ ਵੀ ਆ। 5 ਲੱਖ ਰੁਪਏ ਦੀ ਮੱਛੀ ਦੀ ਨਸਲ ਆ। ਮਸਲਾ ਜ਼ਿਆਦਾ ਖਰਾਬ ਹੀ ਹੁਣੀ ਚਲੀਏ ਡਾਕਟਰ ਕੋਲ। ਮੈਂ ਜੈਨੂਨ ਕਹਿ ਯਾਰ ਰਿਹਾ ਪਹਿਲੇ ਅੱਜ ਕਰਵਾ ਲਓ ਨਾ ਤੁਸੀਂ, ਉਹ ਕੀ ਕਹਿੰਦੇ ਹੁੰਦੇ, ਬੁਕਿੰਗ ਅਪਾਇੰਟਮੈਂਟ ਕਰਾ ਲਓ, ਕੱਲ ਨੂੰ ਲਿਆਣਾ। ਹਾਲੇ ਤੁਹਾਨੂੰ ਮੈਂ ਬਾਂਦਰ ਤਾਂ ਨਹੀਂ ਦੱਸਿਆ, ਕਰੋੜ ਰੁਪਏ ਦਾ ਬਾਂਦਰ। ਅੱਛਾ ਜੀ, ਕਿੰਨੇ ਮਾਡਲ? ਟੋਕਨ ਲੱਗੇ ਮਾਡਲ ਟਾਊਨ। ਨਹੀਂ, ਕਰੋੜ ਰੁਪਏ ਦਾ ਬਾਂਦਰ, ਉਹਦੇ ਕੀ ਲਟੀਨਾ ਵੀ ਬਾਹਰ ਨਿਕਲਿਆ। ਯਾਰ ਮੈਨੂੰ ਇਹਦੇ ਤੇ ਦੁੱਖ ਹੋ ਰਿਹਾ ਕਿ ਇਹ ਬੰਦਾ ਇੰਨਾ ਪੈਟ ਲਵਰ, ਉਹ ਪੈਟ ਐਨੀਮਲ ਲਵਰ, ਲੇਕਿਨ ਉਹਨੂੰ ਨਹੀਂ ਪਤਾ। ਉਹ ਵੀ ਗਰੀਬ ਸਾਰੀ ਜ਼ਿੰਦਗੀ ਉੱਥੇ ਬਸ 500 ਦੀ ਬਿੱਲੀ ਲੈ ਲਈ, 650 ਦੀ ਵੇਚਤੀ। ਨਹੀਂ ਕਿਸੇ ਕੋਲੋਂ ਕੁੱਤਾ ਲੈ ਲਿਆ, 15 ਦਿਨ ਬਾਅਦ ਉਹ ਅੱਗੇ ਤੋੜਤਾ। ਸਰ ਪਲੀਜ਼, ਠੀਕ ਹੈ ਨਾ। ਤੁਸੀਂ ਕਹਿ ਰਹੇ ਹੋ ਪੈਟ ਲਵਰ, ਜਾਨਵਰ ਲਵਰ, ਇਹ ਜਾਨਵਰ ਲਵਰ ਨਹੀਂ ਹੈਗਾ। ਜਿੱਥੇ ਰਹਿੰਦਾ ਉੱਥੇ ਆਲੇ ਦੁਆਲੇ ਜਾਨਵਰ ਹੀ ਨੇ। ਉਹ ਇਲਾਕਾ ਹੀ ਸਾਰਾ ਜਾਨਵਰਾਂ ਨਹੀਂ ਦਾ। ਪੈਟ ਲਵਰ ਹੈਗਾ, ਲੇਕਿਨ ਏਡੇ ਨਹੀਂ ਕਰੋੜ ਰੁਪਏ ਦਾ। ਤੇਰਾ ਕੁੱਤਾ ਕਿੰਨੇ ਦਾ ਹੋਏਗਾ ਇਸ ਟਾਈਮ? ਮੈਂ ਤੁਹਾਨੂੰ ਅੱਗੇ ਨਹੀਂ ਦੱਸਿਆ 3-3.5 ਲੱਖ ਰੁਪਏ ਦਾ। ਹਾਂਜੀ 3 ਲੱਖ ਰੁਪਏ ਦਾ ਕਿਹੜਾ ਕੁੱਤਾ ਹੁੰਦਾ? ਚਲੋ ਦੱਸੋ ਉਹ ਵਾਲਾ ਦੱਸੋ ਨਾ ਹੁਣ ਮੂੰਹ ਤੇ ਮੈਂ ਤੁਹਾਨੂੰ ਦਿਖਾਵਾਂ। 3 ਲੱਖ ਰੁਪਏ ਦਾ ਏਦਾਂ ਕਰੀ, ਇੱਕ ਮਿੰਟ ਠਹਿਰ ਜਾ। ਨਹੀਂ ਤੁਸੀਂ ਜੋ ਕਹਿ ਰਹੇ ਜੇ ਕਿ ਏਦਾਂ 3 ਲੱਖ ਰੁਪਏ ਦਾ ਕੁੱਤਾ ਉਹਦੇ ਘਰ ਆ, ਇਹਦੇ ਘਰ 3 ਲੱਖ ਦਾ ਕੁੱਤਾ ਹੋ ਸਕਦਾ ਤੇ ਕਿਸੇ ਅਮੀਰ ਆਦਮੀ ਦੇ ਘਰ 3 ਕਰੋੜ ਦਾ ਨਹੀਂ ਹੋ ਸਕਦਾ। ਭਾਜੀ ਇਹਦੇ ਘਰ ਸੁਣ ਤੇ ਲਓ ਕਿੱਦਾਂ ਵਾ। ਹੁਣ ਇੱਕ ਮਿੰਟ ਠਹਿਰ ਜਾਓ ਯਾਰ ਇੱਕ ਮਿੰਟ ਹੁਣ ਅਗਰ ਮੈਂ ਕਮਾਂ ਇੱਕ ਮਿੰਟ 3 ਕਰੋੜ ਰੁਪਏ ਦਾ ਤੇ ਛਿੱਤਰ ਹੀ ਖਾਣੇ ਮੈਂ। ਦਾਨਿਸ਼, ਡਾਕਟਰ ਨਸਰੁੱਲਾ ਨੂੰ 2 ਬੰਦਿਆਂ ਦੇ ਕਹੀ। ਸਹੀ ਗੱਲ ਹੈ। ਤੇਰੀ ਮਿਹਰਬਾਨੀ। ਨਹੀਂ ਇੰਜ ਨਹੀਂ 3 ਲੱਖ ਦਾ ਕੁੱਤਾ ਨਹੀਂ, ਉਹ ਮੈਂ 15,000 ਦਾ ਲਿਆ ਸੀ, ਗੜਾ ਕੇ 3.5 ਦਾ ਕਰ। ਤੁਸੀਂ 1 ਰੁਪਏ ਦਾ ਵੀ ਨਹੀਂ ਸੀ ਲਿਆ, ਗੱਡੀ ਦਾ ਤੇਲ ਵੀ ਮੇਰਾ ਲੱਗਾ ਸੀ। ਇਹੀ ਆ। ਹਾਂਜੀ ਹਾਂਜੀ। ਤੁਹਾਨੂੰ ਰੋਟੀ ਵੀ ਲੰਗਰ ਵੀ ਕਰਾ ਕੇ ਤੇ ਕੁੱਤਾ ਲਿਆ ਕੇ ਮੁਫਤ ਚਾਹੀ। 5,000 ਦਾ ਕਿਹੜਾ ਕੁੱਤਾ ਲਿਆ? ਬੰਦਾ ਗੱਲ ਕਰੇ ਨਾ ਤੇ ਬੰਦਾ ਉਹਨੂੰ ਮੈਂ ਕਹਿਣ ਡਿਆ ਵਾਂ, ਉਹਨੂੰ ਕਿਉਂ ਕਹਿਣ ਕਹਿੰਦੇ ਮੇਰੇ ਸਾਹਮਣੇ? ਉਹ ਝੂਠ ਚਵਲਾ ਮਾਰ ਕਿਉਂ ਤੂੰ 15,000 ਦਾ ਕਹਿੰਦੇ ਆ? ਤੂੰ 1 ਰੁਪਈਆ ਨਹੀਂ ਦਿੱਤਾ। ਉਹਦਾ ਤੇ ਮੈਂ ਕਿਹਾ ਹੀ ਨਹੀਂਗਾ। ਤੂੰ ਰੋਟੀ ਵੀ ਅਗਲੇ ਦੇ ਪੱਲਿਓ ਖਾ ਗਿਆ, ਕੁੱਤੇ ਦਾ ਬੱਚਾ ਵੀ ਲੈ ਕੇ ਆਇਆ। ਇਹ ਰੋਟੀ ਦਾ ਕਰਕੇ ਕੁੱਤਾ ਨਹੀਂ ਲੈ ਗਿਆ ਕੁੱਤੇ ਦਾ ਬੱਚਾ। ਲੈ ਕੇ ਆਇਆ, ਫਿਰ ਲੈ ਕੇ ਨਹੀਂ ਆਇਆ। 15,000 ਕਾ ਤੋਂ ਓਏ ਕਹਿੰਦੇ ਉਹਨੂੰ ਮੈਂ ਕਹਿਣ ਡਿਆ ਵਾਂ। ਮੇਰੇ ਸਾਹਮਣੇ ਕਿਉਂ ਕਹਿੰਦੇ ਆ? ਝੂਠ ਕਿਉਂ ਬੋਲਣੇ ਉਹਨੂੰ? ਕਹਿਣ ਡਿਆ ਨਾ ਇਹਦੇ ਨਾਲ ਝੂਠ ਬੋਲਣਾ ਲਿਆ ਤੇ ਆਈਫੋਨ ਖਾ ਨਹੀਂ, ਲਿਆ। ਇਹਦੇ ਨਾਲ ਝੂਠ ਬੋਲਣਾ ਜਾਇਜ਼ ਆ? ਨਹੀਂ ਝੂਠ ਤੇ ਮੈਂ ਜ਼ਿੰਦਗੀ 'ਚ ਨਹੀਂ ਬੋਲਿਆ। ਮਾਸ਼ਾਅੱਲਾ। ਤੇਰੇ ਅੱਬੂ ਦਾ ਕੀ ਨਾਮ ਆ? ਮੁਹੰਮਦ ਹਨੀਫ। ਲੋਕ ਕਹਿੰਦਾ ਮੈਂ ਕਦੀ ਜ਼ਿੰਦਗੀ ਨਹੀਂ ਬੋਲੀ। ਮੁਹੰਮਦ ਹਨੀਫ ਕੇ ਚੌਧਰੀ 2 ਸਕਿੰਟ ਚ ਹੀ ਬੋਲਤਾ, ਕਹਿੰਦਾ ਮੈਂ ਕਦੀ ਜ਼ਿੰਦਗੀ ਚ ਨਹੀਂ ਬੋਲਿਆ। ਗੱਲ ਕਰ, ਮੁਹੰਮਦ ਹਨੀਫ ਕੇ ਦੇਖ ਲਓ ਗੱਲ ਕਰਦੇ, ਸ਼ਕਲ ਦੇਖੋ ਇਹਦੀ। ਸੋਚ ਕੇ ਨਾਮ ਦੱਸ ਲੈਣਾ ਬਣਾ ਪੁੱਛੇ ਤੂੰ 5 ਮਿੰਟ ਬਾਅਦ ਬੋਲ ਲਾ। ਲਾਈਫ ਲਾਈਨ ਲੈ ਲੈਂਦਾ। ਕਬੂਤਰ ਛੱਡਤਾ ਇਹਨੇ। ਮੈਂ ਕਿਹਾ ਕਬੂਤਰ ਛੱਡਤਾ ਹੀ, ਕਹਿੰਦਾ ਮੈਂ ਨਾਲ ਘਰ ਵੀ ਛੱਡਤਾ। ਆ ਬਾਸ ਨੇ ਵੀ ਕਬੂਤਰ ਰੱਖ ਲਏ ਭਾਈ, ਇਹਨੇ ਇੰਜ ਕਰਕੇ ਕਬੂਤਰ ਉਡਾਏ। ਉਹ 10-15 ਮਿੰਟ ਉੱਡੇ, ਬਾਅਦ ਚੋਂ ਹਨੇਰੀ ਚੱਲ ਗਈ ਫੁੱਲ ਤੇਜ਼, ਕਬੂਤਰ ਬਹਿ ਗਏ ਇਹ ਉੱਡਣ ਦੇ। ਫੇਰ ਭਾਈ ਫੇਰ ਮੈਂ ਕਿਹਾ ਕਬੂਤਰ ਛੱਡਣੇ ਸੀ, ਤੂੰ ਛੱਡੇ ਹੀ ਨਹੀਂ। ਉਹ ਕਹਿੰਦਾ ਯਾਰ ਅਗਲੇ ਸਾਲ ਛੱਡਾਂਗਾ, ਇਸ ਸਾਲ ਮੈਂ ਸਿਗਰ ਛੱਡੇ ਆ, ਅਗਲੇ ਸਾਲ ਕਬੂਤਰ। 6.5 ਲੱਖ ਰੁਪਏ ਦਾ ਬਾਅਦ ਵੇਖਿਆ ਸੀ ਮੈਂ ਤੇ ਬਾਅਦ ਆਇਆ। ਠੀਕ ਹੈ। ਨਹੀਂ ਮੈਂ ਖੁਦ ਯਾਨੀ ਕਿ ਉਹ ਯਾਨੀ ਕਿ ਲਿਆ ਸੀ ਤੇ ਮੈਂ ਆਜ਼ਾਦ ਕਰਤਾ ਸੀਗਾ। ਲਓ ਜੀ ਉਹ ਟੋਕਨ 3 ਕਰ ਲੈਣਾ ਹੁਣ ਡਾਕਟਰ ਨਸਰੁੱਲਾ ਵਾਲੇ, ਉਹ ਵੀ ਫਿਰ ਗਿਆ ਜੀ। ਉਹਦੇ 'ਚ ਕੁਆਲਿਟੀ ਐ ਸੀ, ਫਰੀਦ ਸਾਹਿਬ ਉਹ ਬੋਲਦਾ ਵੀ ਸੀਗਾ, ਆਵਾਜ਼ਾਂ ਕੱਢਦਾ ਸੀ, ਤੁਹਾਨੂੰ ਸ਼ਿਕਾਰ ਦਾ ਦੱਸਦਾ ਸੀਗਾ ਕਿ ਫਲਾਣੀ ਜਗ੍ਹਾ ਤੇ ਸ਼ਿਕਾਰ ਹੈਗਾ, ਉੱਥੇ ਚਲੇ ਜਾਓ। ਕਿੱਥੋਂ ਲਿਆ ਸੀ ਤੁਸੀਂ? ਸ਼ਹਿਰੋਂ ਚੱਲ ਜ਼ਰਾ ਸੀਏ ਲਿੰਕਸ ਤੋਂ ਲਿਆ। ਕਿੰਨੇ ਦਾ? 6.5 ਲੱਖ ਰੁਪਏ ਦਾ ਉਸਤਾਦ ਜੀ। ਅੱਛਾ ਆਪ ਲਿਆ ਸੀ ਜਾਂ ਮੁੰਡੇ ਨੇ ਭੇਜਿਆ ਸੀ ਕਿ ਯਾਰ ਉਹ ਤੋਂ ਇੱਕ ਬਾਜ਼ ਫੜ ਲਈ 6.5 ਲੱਖ ਵਾਲਾ ਆਉਂਦਾ? ਮੁੰਡਾ ਸੀਗਾ ਉਸਤਾਦ ਜੀ। ਅੱਛਾ ਉਹਦੇ ਹੱਥੋਂ ਮੰਗਾ ਲਿਆ? ਨਹੀਂ ਮੈਂ ਨਹੀਂ ਸੀ ਲਿਆ, ਮੇਰੇ ਦੋਸਤ ਨੇ ਲਿਆ ਸੀਗਾ, ਉਹਨੇ ਮੈਨੂੰ ਤੇ ਝੂਠ ਨਹੀਂ ਤੂੰ ਕਦੀ ਬੋਲਿਆ? ਨਹੀਂ ਮੈਂ ਨਹੀਂ ਬੋਲਿਆ, ਨਹੀਂ ਬੋਲਿਆ ਉਸਤਾਦ ਜੀ। ਭਾਜੀ ਉਹ ਇਨੋ ਦੱਸੋ ਉਹ ਨੂਰ ਵੇਖ ਲਓ ਤੂੰ ਮੁਗਲ ਆ? ਜੀ। ਲਓ ਕਹਿੰਦਾ ਮੈਂ ਕਦੀ ਝੂਠ ਨਹੀਂ ਬੋਲਿਆ। ਪੈਦਲ ਪੈ ਝੂਠ ਬੋਲ ਰਿਹਾ। ਹੋਰ ਕਿਦਾਂ ਬੋਲੀਦਾ? ਆ ਮੁਗਲਾਂ ਦੀ ਹੇਅਰ ਕੱਟ ਨਹੀਂ ਹੈ। ਜਦੋਂ ਦਾ ਦੁਨੀਆ ਦੇ ਪਹਿਲਾ ਮੁਗਲ ਪੈਦਾ ਹੋਇਆ ਨਾ, ਅੱਜ ਤੱਕ ਕਿਸੇ ਮੁਗਲ ਦਾ ਆ ਹੇਅਰ ਸਟਾਈਲ ਨਹੀਂ ਹੁੰਦਾ। ਸਾਜੀ ਨੱਕ ਵੀ ਨਹੀਂ ਮੁਗਲਾਂ ਦਾ, ਵੇਖ ਲਓ ਤੁਸੀਂ। ਨਹੀਂ ਹੈ ਹੀ ਨਹੀਂ। ਮੁਗਲ ਬਾਦਸ਼ਾਹ ਜਦੋਂ ਨਹੀਂ ਇਹ ਬੱਚਾ ਵੀ ਨਹੀਂ ਮੁਗਲਾਂ ਦਾ। ਇੱਕ ਮਿੰਟ ਠਹਿਰ ਜਾਓ ਉਸਤਾਦ ਜੀ, ਤੁਸੀਂ ਲੜਨਾ ਉਂਝ ਐਲਾਨ ਕਰੋ, ਉਂਝ ਲੜੋ। ਉਸਤਾਦ ਨਾਲ ਲੜਨ ਦੀਆਂ ਨਹੀਂ ਮੰਨਦਾ ਵਾ ਕਿ 3-4 ਲੱਖ ਰੁਪਏ ਦੀ ਇੱਕ ਮੁਰਗੀ ਹੁੰਦੀ ਹੈ।
ਮੰਨਦਾ ਅਜਾਂਸ ਮਨੀ, ਹਾਂ ਮੰਨਦਾ ਤੂੰ। ਉਹ 1.5 ਤੋਂ 2 ਲੱਖ ਰੁਪਏ ਦੀ ਕਿੱਥੇ? ਉਹ ਮੇਰੇ ਯਾਰ ਨੇ ਲਈ। ਆ ਹੁਣੇ ਤੂੰ 2.5 ਲੱਖ ਰੁਪਇਆ ਕਿਹਾ ਸੀ। ਕਿਹੜੀ? ਆਪੀ ਕਿਹਾ। ਪੇਅਰ ਦਾ ਕਿਹਾ ਸੀ ਮੈਂ, ਝੂਠ ਨਹੀਂ ਬੋਲਿਆ, ਕਦੇ ਨਹੀਂ ਝੂਠ ਬੋਲਿਆ ਤਾਂ ਜੀ। ਤੁਹਾਨੂੰ ਪਤਾ ਮੇਰੀ ਨੇਚਰ ਦਾ, ਮੇਰੀ ਆਦਤ ਦਾ ਪਤਾ ਤੁਹਾਨੂੰ ਚੰਗੀ ਤਰ੍ਹਾਂ, ਇਹ ਜ਼ਿਹਨ 'ਚ ਰੱਖ ਲਓ। ਤੇਰੀ ਨਹੀਂ ਬਾਜ਼ ਕਿੰਨੇ ਦਾ ਸੀ ਲਿਆ? ਕਿੰਨੇ ਦਾ ਲਿਆ ਸੀ ਬਾਜ਼? 6.5 ਲੱਖ ਰੁਪਏ ਦਾ। ਤੇ ਨਾਲ 6 ਗਲਾਸ ਵੀ ਲੈ 6 ਲੱਖ ਦਾ। ਅੱਛਾ ਤੂੰ ਨਸ਼ਾ ਨਹੀਂ ਕਰਦਾ ਹੈਗਾ? ਨਸ਼ਾ ਨਹੀਂ ਨਾ ਕਰਦਾ? ਮੈਂ ਕਰਦਾ ਓਏ, ਹੈ ਕਰਦਾ ਮੈਂ। ਤੂੰ ਵਾਲਾ ਹੋ ਗਿਆ ਕਿ ਨਹੀਂ ਸੱਚਾ ਅਗਲਾ? ਭਾਜਨ ਕੱਛੂ ਕੁੰਮਾ, ਅਲੰਨਾ ਵਾ ਸੁਣ ਨੂੰ ਫਰੀਦ। ਕੱਛੂ ਕੁੰਮਾ ਤੂੰ ਮੁਝਕੋ ਉਧਾਰ ਦਈ ਦੇ। ਉਹ ਕਿੰਨੇ ਦਾ? ਕੱਛੂ ਕੁੰਮਾ ਤੂੰ ਮੁਝਕੋ ਉਧਾਰ ਦਈ ਦੇ। ਭਾਜੀ ਟੋਕਨ 4 ਕਰ ਲੈ। ਕੱਛੂ ਇੱਕ ਡੱਡੂ ਹੁੰਦਾ ਵਾ ਹਰਾ ਜ਼ਹਿਰ ਵਾਲਾ। ਗੱਲ ਸੁਣ ਲਾ, ਮਾਜ਼ਰਤ ਇੱਕ ਛੋਟੇ ਤੂੰ ਆਪਟੋਕਲਿਪਟੋ ਮੂਵੀ ਦੇਖੀ? ਆਪਟੋਕਲਿਪਟੋ, ਉਹ ਜਿਹਦੇ ਵਿੱਚ ਉਹ ਜੰਗਲੀ ਜਾਂਦੇ ਨੇ, ਉਹ ਜਦੋਂ ਵਾਪਸ ਆਉਂਦਾ ਹੀਰੋ ਉੱਤੋਂ ਥੱਲੇ ਡਿੱਗਦਾ ਵਾ ਆਬਸ਼ਾਰ ਤੋਂ, ਤੇ ਉਹ ਉਹਨਾਂ ਨੂੰ ਕਹਿੰਦਾ ਕਿ ਆਓ ਆ ਮੇਰਾ ਇਲਾਕਾ ਵਾ, ਮੇਰਾ ਜੰਗਲ ਵਾ, ਤੇ ਉਹਦੇ ਦਿਲ 'ਚ ਹੁੰਦਾ ਇਹਨਾਂ ਨੇ ਕਿਹੜਾ ਆਉਣਾ, ਤੇ ਉਹ ਉੱਤੋਂ ਆ ਜਾਂਦੇ ਤੇ ਫਿਰ ਉੱਤੋਂ ਨੱਸਦਾ ਵਾ। ਫਿਰ ਉਹ ਡੱਡੂ ਇੱਕ ਫੜਦਾ, ਫਿਲਮ ਵੇਖੀ, ਇੱਕ ਨਾ ਇਹਨਾਂ ਨੇ ਕੰਡੇ ਤੋੜਦਾ ਵਾ, ਦਰਖਤ ਨਾਲੋਂ ਕੰਡੇ ਤੋੜਦਾ, ਨਿਕਲ ਗਿਆ ਕੰਡੇ ਮੂੰਹ 'ਚ ਲੈ ਲੈਂਦਾ। ਇੱਕ ਡੱਡੂ ਫੜਦਾ, ਹਰੇ ਰੰਗ ਦਾ ਡੱਡੂ ਹੁੰਦਾ ਉਹ, ਠੀਕ ਆ ਜੀ। ਡੱਡੂ ਨੂੰ ਪੁੱਠਾ ਕਰਕੇ ਉਹਦੀਆਂ ਨੁੱਕਰਾਂ ਨੂੰ ਇੰਜਨ ਉੱਤੇ ਮਾਰਦਾ, ਉਹਦੀ ਖੱਲ 'ਚ ਨਾ ਉਹ ਕੰਡੇ ਮਾਰ ਮਾਰ ਕੇ ਨਾ ਸਾਰੇ। ਉਸ ਤੋਂ ਬਾਅਦ ਕੰਡਾ ਸਿਰਫ ਇੰਜ ਅਗਲੇ ਦੇ ਫੂਕਣਾ, ਪੈਪ ਨਾਲ ਵੱਡਾ ਪੱਤਾ ਲੈ ਕੇ ਘੁਮਾ ਕੇ ਇੰਜ ਕਰਕੇ ਵਿੱਚ ਪੰਡਾ ਪਾ ਕੇ ਐ ਕਰਦਾ ਵਾ, ਉਹਦੇ ਉਹ ਕੰਡਾ ਉਹਦੇ ਜਿੱਥੇ ਵੱਜਦਾ ਉੱਥੇ ਸਕਿੰਟਾਂ ਦੇ ਵਿੱਚ ਉਹਦੀ ਮੌਤ ਹੋ ਜਾਂਦੀ। ਡੱਡੂ ਦੇ ਵਿੱਚ ਇੰਨਾ ਜ਼ਹਿਰ ਹੁੰਦਾ। ਹੁਣ ਡੱਡੂ ਤੇਰੀ ਕਿਸ ਲਾ ਉਹ 30-35 ਰੁਪਏ ਦਾ ਹੋਣਾ। ਹਮਾਰੀ ਇੱਕ ਡੱਡੂ ਦੇ ਸਿਰਫ ਲੱਕ ਤੇ ਉਹਨੇ ਇੰਜ ਇੱਕ ਜ਼ਹਿਰ ਨਾਲ ਭਰਿਆ ਡੱਡੂ ਹੁੰਦਾ ਵਾ। ਹਾਂਜੀ, ਡੱਡੂ ਖੱਟਿਆਂ ਵਾਲਾ। ਡੱਡੂ ਪੀਠੀਆਂ ਵਾਲਾ। ਹਾਂਜੀ, ਤੇ ਇੱਕ ਹਾਂਜੀ, ਇੱਕ ਠੂਆ ਹੁੰਦਾ ਸਕਾਰਪੀਅਨ, ਉਹ ਬੜਾ ਮਹਿੰਗਾ ਬਲੈਕ ਜਿਹੜਾ। ਹਾਲੋ ਕਿੰਨੇ ਕੁ ਦਾ ਮਹਿੰਗਾ ਹੁੰਦਾ? ਕਿੰਨਾ ਕੁ? 2-2.5 ਹਜ਼ਾਰ ਦਾ। ਬਲੈਕ, ਹਾਂਜੀ ਸਕਾਰਪੀਅਨ। ਬਲੈਕ ਸਪਾਰਕੀਅਨ ਜੀ ਵੱਡਾ 2-2.5 ਹਜ਼ਾਰ ਦਾ। ਆਹੋ ਲੈ ਦੇਣਾ। ਮੁਨਾਫਿਕ ਅੱਛਾ, ਤੂੰ ਆਲਾ। ਕੱਲਾ ਝੂਠਾ ਨਹੀਂ ਹੈਗਾ। ਮੈਂ ਤੁਹਾਨੂੰ ਕਹਿਣ ਨਹੀਂ, ਠੂਆ ਤੂੰ ਤੇਰੇ ਅੰਦਰ ਬੁਗਜ਼ ਵੀ ਆ, ਮੁਨਾਫਕ ਵੀ ਆ ਤੂੰ। 2.5 ਹਜ਼ਾਰ ਰੁਪਏ ਦਾ ਤੇਰਾ ਉਹ ਨਿੱਕੂ ਜਿਹਾ ਕੁੱਤਾ 3 ਲੱਖ ਦਾ, ਤੇ ਬਲੈਕ ਸਪਾਰਕੀਅਨ ਜਿਹੜਾ ਵੱਡਾ ਡੱਡੂ, ਉਹ ਜਿਹੜਾ ਵੱਡਾ ਠੂਆ। ਉਹ ਲਿਮਟ ਦੇ ਨਾਲ ਹੁੰਦਾ। ਹੁਣ ਮੈਂ ਉਹਨੂੰ ਕਹਾਂ ਜੀ ਜਿਹੜਾ ਉਹ ਸਕਾਰਪੀਅਨ ਹੈਗਾ ਉਹ 7 ਕਰੋੜ ਰੁਪਏ ਦਾ, ਤੇ ਮੈਂ ਛਿੱਤਰ ਹੀ ਖਾਣੇ ਸਾਰਿਆਂ ਕੋਲ। 50 ਲੱਖ ਰੁਪਏ ਦਾ, ਲੱਖ ਬਸ ਕਰਿਆ ਕਰੋ ਯਾਰ, ਚਲੀਏ। ਮੈਂ ਤਾਂ ਕਹਿੰਦਾ ਡਾਕਟਰ ਕੋਲ ਯਾਰ ਉਹਨੇ ਖੋਲਿਆ ਸੁਬਾਹ। ਨਾਜ਼ਰੀਨ, ਤੁਹਾਨੂੰ ਅੱਲਾ ਦਾ ਵਾਸਤਾ ਜੇ ਮੇਰੀ ਗੱਲ ਸੁਣ ਲਓ ਯਾਰ। ਹਲੋ ਬਿੱਛੂ ਦਾ ਲੋਕਟ ਪਾਇਆ ਹੁੰਦਾ, ਖੁਦਾ ਦਾ ਨਾਮ। ਬਿੱਛੂ ਦੇ ਲੋਕਟ ਹੁੰਦੇ ਨੇ। ਉਹ ਯਾਰ ਮਾਫੀ ਦੇ ਦਿਓ। ਤੁਸੀਂ ਥੱਲੇ ਦੱਸਣਾ ਜੇ ਜੋ ਤੁਹਾਨੂੰ ਪਤਾ ਨਾ, ਜਿਹੜੇ ਲੋਕ ਇਹਨਾਂ ਨੂੰ ਮੈਂ ਇਹਨਾਂ ਨੂੰ ਮੈਂ ਦੱਸਣਾ ਜੀ। ਯਾਰ ਉਹ ਗੋਲੀ ਦਾ ਕੋਈ ਵੀ ਨਾਮ ਨਹੀਂ ਯਾਰ। ਤੁਸੀਂ ਸਿਰਫ ਉਸਤਾਦ ਜੀ ਗੱਲ ਸੁਣੋ, ਤੁਸੀਂ ਸਿਰਫ ਇੰਨਾ ਕਹੋ ਉਹਨਾਂ ਨੂੰ ਕਿ ਕੋਈ ਐਂਜ਼ਾਇਟੀ ਦੇ ਡਾਕਟਰ ਦਾ ਦੱਸੋ ਜਿਹੜਾ ਫੈਸਲਾਬਾਦ। ਯਾਰ ਉਹ ਸਿਪਰਾ ਬੇਟੇ ਮੈਂ ਇਲਾਜ ਕਰਾ ਲਿਆ ਤੇ ਮੈਂ ਇਹ ਹੋਸ਼-ਹਵਾਸ ਤੁਹਾਨੂੰ ਲੋੜ ਆ, ਤੁਸੀਂ ਮੰਨ। ਮੈਂ ਇਲਾਜ ਤੋਂ ਪਹਿਲੇ ਮੈਂ ਵੀ ਇਹੀ ਕਹਿਣਾ ਸੀ ਕਿ 30-35 ਹਜ਼ਾਰ ਤੋਂ ਵੱਧ ਕੁੱਤਾ ਹੁੰਦਾ ਹੀ ਨਹੀਂ। ਇਹ ਤੇ ਮੈਂ ਸਾਲ ਦਵਾਈ ਖਾਧੀ ਤੇ ਮੈਨੂੰ ਪਤਾ ਲੱਗਾ ਕਿ 50-50 ਲੱਖ ਵਾਲਾ ਵੀ ਕੁੱਤਾ ਹੁੰਦਾ। ਉਹ ਹੁਣ ਸਿਪਰਾਲੈਕਸ ਮਿਲ ਜੇਗੀ ਇੱਕ ਅੱਧੀ ਕਿ ਨਹੀਂ? ਭਾਜਨ ਮੈਂ ਇੱਕ ਚੈਨਲ 'ਚ ਕੰਮ ਕਰਦਾ ਸਾਂ, ਠੀਕ ਆ ਜੀ। ਇੰਨਾ ਕੁ ਕੁੱਤਾ, ਇੰਨਾ ਕੁ ਜੱਤ ਵਾਲ ਹੀ ਵਾਲ ਉਹਦੇ, ਇੰਨਾ ਕੁ। ਉਹਨਾਂ ਨੇ ਕਿਹਾ ਜੀ ਇਹਦੀ ਯੂਕੇ ਤੋਂ ਪੂਰੀ ਟਿਕਟ ਲੱਗੀ। ਓਨਰ ਜਿਹੜੇ ਸੀ ਨਾ, ਉਹਨਾਂ ਨੇ ਮੰਗਵਾਇਆ ਸੀ ਲਾਹੌਰ। ਪੂਰੀ ਯੂਕੇ ਤੋਂ ਉਹਦੀ ਟਿਕਟ ਲੱਗੀ, ਸੀਟ ਲੱਗੀ, ਉਹਦੇ ਆਉਣ ਦੇ ਚਾਰजेस ਲੱਗੇ ਨੇ ਕੋਈ 3 ਤੋਂ 4 ਲੱਖ ਰੁਪਏ 'ਚ। ਸਿਰਫ ਉਹ ਯੂਕੇ ਤੋਂ 4 ਤੋਂ 5 ਲੱਖ 'ਚ ਸਿਰਫ ਉਹ ਯੂਕੇ ਤੋਂ ਲਾਹੌਰ ਪਹੁੰਚਿਆ ਸੀ। ਆਪ ਉਹ ਕਿੰਨੇ ਦਾ ਹੋਏਗਾ? ਤੇਰੀ ਸੋਚ ਆ। ਤੇ ਐਡਾ ਕੁ ਸੀ, ਤੇ ਤੂੰ ਉਹਨੂੰ ਇਹ ਨਹੀਂ ਸੀ ਕਹਿ ਸਕਦਾ ਕਿ ਇਹ ਸਿੱਧ ਪੁੱਠ ਕਿਹੜੀ ਇਹਦੀ। ਉਹ ਪੁੱਠਾ ਤੁਰਿਆ ਹੁੰਦਾ ਹੁੰਦਾ ਸੀ, ਐਂ ਲੱਗਦਾ ਸਿੱਧਾ ਆ ਰਿਹਾ। ਉਹ ਜਾ ਰਿਹਾ ਹੁੰਦਾ ਸੀ, ਇੰਝ ਲੱਗਦਾ ਸੀ ਆ ਰਿਹਾ। ਉਹ ਆ ਰਿਹਾ ਹੁੰਦਾ ਸੀ, ਇੰਝ ਲੱਗਦਾ ਸੀ ਜਾ ਰਿਹਾ। ਅੱਛਾ ਹੁਣ ਲਾਸਟ, ਉਹਦੀ ਅੱਖਾਂ ਦੇ ਅੱਗੇ ਵੀ ਵਾਲ ਸੀ, ਵੱਜ ਕੇ ਉਹਨੂੰ ਸਮਝ ਲੱਗਦੀ ਸੀ ਅੱਗੇ ਕੰਨ ਦਾ। ਤੇ ਇੰਨਾ ਮਹਿੰਗਾ ਕਾਤੋਂ ਫੇ? ਭਾਜੀ ਨੂੰ ਸ਼ੈਂਪੂ ਯਾਰ ਯਕੀਨ ਕਰ ਫਰੀਦ, 4 ਤੋਂ 5 ਹਜ਼ਾਰ ਰੁਪਏ ਦੀ ਉਹਦੀ ਕਟਿੰਗ ਹੁੰਦੀ ਸੀ ਮਹੀਨੇ 'ਚ ਇੱਕ ਵਾਰੀ। ਜਿਹੜੀ ਉਹਦੀ ਕਟਿੰਗ ਹੁੰਦੀ ਨਾ, ਕੁੱਤਿਆਂ ਦੇ ਲਹਿਦਾ ਬਿਊਟੀ ਪਾਰਲਰ ਹੁੰਦੇ ਨੇ, ਕੁੱਤਿਆਂ ਦੇ ਹੇਅਰ ਡਰੈਸਰ ਲਹਿਦਾ ਹੁੰਦੇ ਨੇ। 20 ਤੋਂ 30 ਹਜ਼ਾਰ ਮੇਰੀ ਕਟਿੰਗ ਵੀ ਹੁੰਦੀ ਹੈ ਤਨਖਾਹ। ਇੱਕ ਮਿੰਟ ਉਸਤਾਦ ਜੀ, ਅੱਖਾਂ ਦੇ ਨੇਰਾ ਤਾਂ ਨਹੀਂ, ਚੱਕਰ ਤਾਂ ਨਹੀਂ ਆ ਰਹੇ? ਭਾਜੀ ਜਿਹੜੇ ਕੁੱਤੇ ਨੇ ਨਾ, ਆਹੋ ਉਹਨਾਂ ਦਾ ਸਪੈਸ਼ਲਿਸਟ ਨਾਈ ਹੁੰਦਾ। 4 ਤੋਂ 5 ਹਜ਼ਾਰ ਰੁਪਏ ਡਿਫੈਂਸ ਵਾਲੀ ਸਾਈਡ ਤੇ ਜਾਓ। ਮੈਂ ਬਹੁਤ ਨਾਰਮਲ ਦੱਸ ਰਿਹਾ, ਉਹਨਾਂ ਦੀ ਕਟਿੰਗ ਆ। ਸਹੀ ਗੱਲ। ਤੂੰ 60 ਰੁਪਏ ਦੀ ਕਟਿੰਗ ਕਰਾ ਲੈਣਾ, ਹਿਸਾਬ ਲਾ ਕੁੱਤਾ ਕੌਣ ਦੋਵਾਂ 'ਚ। ਨਹੀਂ ਉਹ ਕੀ ਹਮਾਮ ਦਾ ਹਾਲ ਹੋਊਗਾ, ਅੰਦਰ 3-4 ਕੁੱਤੇ ਬੈਠੇ ਆ, ਇੱਕ ਕੁੱਤਾ ਆਇਆ ਵਾ, ਕਿੰਨੇ ਵਜੇ ਵੇਲਾ ਉਹਨੇ
ਤਿੰਨ ਕੁੱਤੇ ਨੇ। ਬਾਹਰੋਂ ਇੱਕ ਕੁੱਤਾ ਲੰਘਿਆ, ਉਹਨੇ ਕੁੱਛੜ ਮੁੰਡਾ ਚੁੱਕਿਆ ਤੇ ਨਾਲੇ ਕਹਿਣ ਡਿਆ ਆ ਮੇਰੀ ਵਾਰੀ ਰੱਖੀ। ਮੈਂ ਆਪ ਦੇਖਿਆ ਇੱਕ ਬੁੱਢਾ ਕੁੱਤਾ ਆਇਆ, ਉਹਨੇ ਭਾਈ ਇਹ ਕਲਰ ਰੱਖਿਆ, ਕਹਿੰਦਾ ਕਲਰ ਲਾ ਗਿਆ। ਆਹੋ ਇੱਕ ਕੁੱਤੇ ਨੇ ਕਟਿੰਗ ਕਰਾਈ ਤੇ ਇੰਜ ਵੇਖ ਕੇ ਕਹਿਣ ਡਿਆ ਆ ਇਧਰਲੀ ਕਲਮ ਉਦਾਂ ਹੀ ਆ। ਯਾਰ ਬਾਕੀ ਕੁੱਤੇ ਤੇ ਸੀਟ ਤੇ ਬਹਿ ਕੇ ਕਟਿੰਗ ਕਰਾਉਂਦੇ ਸੀ, ਮੈਂ ਦੇਖਿਆ ਇੱਕ ਆਪ ਆਪਣੇ ਨੱਕ ਚੋਂ ਵਾਲ ਇੱਕ ਕੁੱਤੇ ਦੇ ਭਾਈ ਵਾਲ ਕਟਾਏ, ਪਹਿਲੇ ਉਹਦੀ ਬਾਤ ਨਸੀ ਨਿਕਲਣ ਦਈ, ਉਹ ਵਾਲ ਕਟਾ ਕੇ ਉਹਨੂੰ ਇੰਨੀ ਹੋਸ਼ ਆਈ, ਉੱਚੀ ਉੱਚੀ ਭੌਂਕਣ ਲੱਗ ਪਿਆ ਦੁਕਾਨ 'ਚ। ਇੱਕ ਕੁੱਤਾ ਬੁੱਢਾ ਜਿਹਾ ਆਣ ਕੇ ਕਹਿੰਦਾ ਆ ਮੇਰੇ ਮੁੰਡੇ ਦੀ ਝੰਡ ਲਾ ਦੀ। ਅੱਛਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਫਾਈਨਲ ਤੁਹਾਨੂੰ ਆਖਰੀ ਗੱਲ ਦੱਸਣ ਲੱਗਾ। ਇਸ ਤੋਂ ਬਾਅਦ 18,000 ਰੁਪਏ ਦਾ ਸ਼ੈਂਪੂ ਉਸ ਕੁੱਤੇ ਦਾ, ਜਿਸ ਕੁੱਤੇ ਦੀ ਮੈਂ ਤੈਨੂੰ ਗੱਲ ਕਰ ਰਿਹਾ ਜੀ ਮੈਂ ਆਪਣੇ ਹੱਥੀਂ ਲੈ ਕੇ ਆਇਆ। ਸਹੀ ਗੱਲ। ਲਾਹੌਰੋਂ, ਗੱਲ ਸੁਣ ਲਾ, 18,000 ਰੁਪਏ ਦਾ ਸ਼ੈਂਪੂ ਮੈਂ ਆਪਣੇ ਹੱਥੀਂ ਲੈ ਕੇ ਆਇਆ। ਅੱਜ ਤੋਂ 5 ਸਾਲ ਪਹਿਲੇ, ਹੁਣ ਉਹ 25,000 ਰੁਪਏ ਦਾ ਸ਼ੈਂਪੂ ਹੋਣਾ। ਉਹ ਇੰਨਾ ਮਹਿੰਗਾ ਕਰ ਸੁਣ ਲਾ, ਤੈਨੂੰ ਦੱਸਦਾ ਕਿਉਂ ਇੰਨਾ ਮਹਿੰਗਾ, ਠੀਕ ਹੈ ਜੀ। ਤੇ ਮੈਂ ਲੈ ਕੇ ਆਇਆ ਉਹਦੇ ਵਾਸਤੇ, ਕਿਉਂਕਿ ਉਹ ਇੱਕ ਦਿਨ ਨਾ ਉਹ ਸਾਡੇ ਕੋਲ ਰਿਹਾ ਸੀ ਉੱਥੇ ਚੈਨਲ 'ਚ, ਤੇ ਅਸੀਂ ਉਹਦੇ ਨਾਲ ਬਹੁਤ ਸ਼ੁਗਲ ਕਰਦੇ ਰਹੇ। ਭਾਈ 18,000 5 ਰੁਪਏ ਵਾਲੀ ਪੁੜੀ ਨਾਲ ਨਹਾਉਣਾ ਵਾ, ਸਹੀ ਗੱਲ। ਹਿਸਾਬ ਲਾ ਕੁੱਤਾ ਕੌਣ ਆ ਦੋਵਾਂ 'ਚੋਂ? ਨਹੀਂ ਤੁਸੀਂ ਏਡਾ ਮਹਿੰਗਾ ਕਾਤੋਂ ਲਿਆਉਣ ਨੂੰ, ਚਿੱਚੜ ਪਏ ਹੀ ਕੁੱਤੇ ਤੇ ਫੇਰ ਨਹੀਂ ਭੈਣ, ਦੇਖ ਤੈਨੂੰ ਤੇ ਤੇਰੇ ਸਕੇ ਮਾਂ ਪਿਓ ਨੇ ਨਹੀਂ ਤੈਨੂੰ ਫੜ ਕੇ ਇੰਜ ਪਿਆਰ ਕਰਨਾ ਜਿੰਨੀ ਸਿੱਕਰੀ, ਉਹਨੂੰ ਹਰ ਇੱਕ ਨੇ ਚੁੱਕਣਾ। ਇੱਕ ਮੱਖੀ ਹੋਈ ਹੈ ਜੀ 22 ਅਰਬ ਰੁਪਏ ਦੀ, ਲੈ 192 ਸਵਾਰੀਆਂ ਉਹਦੇ ਚ ਬੈਂਦੀਆਂ ਨੇ। ਸਹੀ ਗੱਲ। ਠੀਕ ਹੈ ਜੀ, ਇੱਥੋਂ ਬਗੈਰ ਪੈਟਰੋਲ ਤੋਂ ਉੱਡਦੀ ਏ, ਅਮਰੀਕਾ ਜਾਂਦੀ, ਅਮਰੀਕਾ ਤੋਂ ਉੱਥੋਂ ਫਿਰ 292 ਸਵਾਰੀਆਂ ਲੈ ਕੇ ਇੱਥੇ ਆਉਂਦੀ ਆ। ਉਹ ਖੁਦਾ ਦਾ ਰਾਜ ਉਸਤਾਦ ਜੀ ਪਾਗਲ ਬਣਾ ਛੜਿਆ ਸੀ ਤੁਹਾਡੇ ਨਾਲ ਬਹਿ ਕੇ, ਅਸੀਂ ਵੈਸੇ ਕਮਲੇ ਹੋ ਗਏ। ਛੱਡੋ ਯਾਰ, ਸ਼ੋਅ ਅਸੀਂ ਨਹੀਂ ਕਰਦੇ। ਅੱਛਾ ਚਲੋ ਯਾਰ, ਮੈਂ ਤੁਹਾਡੇ ਲੈਵਲ ਤੇ ਆ ਜਾਣਾ। ਭਾਵੇਂ ਤੁਹਾਨੂੰ ਪਤਾ ਇੱਥੇ ਇੱਕ ਬੰਦਾ ਛੱਲੀਆਂ ਲਾਉਂਦਾ, 20 ਰੁਪਏ ਦੀ ਛੱਲੀ ਦਿੰਦਾ, ਬਹੁਤ ਆਲਾ। ਲੈ 20 ਰੁਪਏ ਦੀ, 20 ਰੁਪਏ ਦੀ ਕਿੱਥੋਂ? ਹਾਂ ਕਿੰਨੇ ਦੀ? ਦੱਸਾਂ ਦੀ ਜਿੱਥੋਂ ਮਰਜ਼ੀ ਹਾਂ 10 ਦੀ ਛੱਲੀ ਜੋ ਉਹ ਵੀ ਘਟਾਤਾ ਉਹ ਵੀ ਵਾਲਾ ਵੀ ਰੇਟ ਤੁਸੀਂ ਇਸ ਕਾਬਲ ਹੀ ਨਹੀਂ ਹੈਗੇ। ਸਾਜੀ ਜਾਣਦੇ ਹੋ, ਮੈਂ ਜਿੰਨਾ ਚ ਮੈਂ ਬਹਿ ਗਿਆ ਨਾ, ਜਾ ਕੇ ਵੇਖ ਲਓ ਉੱਥੇ ਹਜੇ ਵੀ ਵੇਟ ਸਾਰੇ ਮਰ ਗਏ। ਅੱਲਾ ਦਾ ਸ਼ੁਕਰ, ਝਾਲ ਤੇ ਪੱਟੇ ਤੇ। ਹਾਂ, ਉਹ ਵੀ ਕੰਮਕਾਰ ਛੱਡ ਕੇ ਤੇ ਨਾਲ ਹੀ ਹੁੰਦੇ ਅੱਜ ਕੱਲ੍ਹ। ਜਿੰਨਾ ਚ ਇਹ ਬਹਿ ਗਿਆ, ਉਹਨਾਂ ਕੋਲ ਨਾਲਜ ਆ, ਤੇਰੀ ਸੋਚ ਆ। ਅਗਲੇ ਹੁਣ ਵੀ ਸਿਆਸਤ ਤੇ ਡਿਸਕਸ ਹੋਣੀ, ਮੇਰਾ ਵੇਟ ਕਰਦੇ ਪਏ। ਉਹਨਾਂ ਕੋਲ ਗੰਦਾ ਨੌਲੇਜ ਆ ਬੇਟੇ। ਜੀ ਜਿੰਨਾ ਚ ਇਹ ਬਹਿ ਗਿਆ ਨਾ, ਉਹ ਨਹੀਂ ਹੁਣ ਇਹਨੂੰ ਬੰਦੇ ਲੱਗੇ। ਆਹੋ ਨਾ ਬਾਣ। ਬਹਰਾਲ ਯਾਰ ਸਾਨੂੰ ਮਾਫ ਕਰ ਦਿਓ ਉਸਤਾਦ ਜੀ, ਸ਼ੋਅ ਕਰਨਾ ਹੁੰਦਾ, ਹੱਸਣ ਖੇਡਣ ਵਾਲਾ। ਚਲੋ ਭਾਜੀ, ਤੁਸੀਂ ਦੱਸਣਾ ਵਾ ਕਿ ਮੈਂ ਕਿਸ ਹੱਦ ਤੱਕ ਸਹੀ, ਮੈਂ 5-10% ਮੈਂ ਗਲਤ ਹੋ ਸਕਦਾ। ਉੱਥੋਂ ਇੰਨੇ ਮਹਿੰਗੇ ਜਾਨਵਰ ਲੈ ਕੇ ਜਾਂਦੇ ਆ ਡਾਕਟਰ ਕੋਲ, ਲੈ ਜਾਂਦੇ ਆ, ਅਸਰ ਆ ਗਿਆ ਇਹਦੇ ਚ ਵੀ। ਮੇਰਾ ਉਸਤਾਦ ਗਲਤ ਨਹੀਂ ਹੈ, ਮੇਰੇ ਉਸਤਾਦ ਨੇ ਜੋ ਕਿਹਾ ਹੈ, ਸਹੀ ਕਿਹਾ। ਇਹਦਾ ਲਾਓ ਕੀ ਰੇਟ ਲਾਣੇ ਤੁਸੀਂ ਦੱਸੋ? ਓਏ ਇਹਦੇ ਤੇ ਲਾਨਤ ਭੇਜ। ਓ ਮੇਰੀ ਗੱਲ ਸੁਣ ਓਏ, ਇੱਥੇ 60 ਰੁਪਏ ਦਰਜਨ ਚਮਚੜੀਕਾਂ ਮਿਲਦੀਆਂ, ਲੈਣੀਆਂ? ਆਹ ਠੀਕ ਉਹ ਸਹੀ ਹੋ ਗਿਆ, ਸਹੀ ਹੋ 60 ਰੁਪਏ ਦਰਜਨ ਚਮਚੜੀਕਾਂ। ਸਹੀ ਗੱਲ। ਪਹਿਲੇ ਵੀ ਤੂੰ ਇੱਕ ਦਿਨ ਏਦਾਂ ਕੀਤਾ ਸੀ, ਉਦੋਂ ਮੋਬਾਈਲ ਨੂੰ ਗੇਮ ਪੈ ਗਈ ਸੀ। ਕਹਿੰਦਾ ਅੱਗੇ ਵੀ ਤੂੰ ਇੱਕ ਦਿਨ ਐਟਮ ਕੀਤੀ ਸੀ ਤੇ ਮੋਬਾਈਲ ਨੂੰ ਗੇਮ ਪੈ ਗਈ ਸੀ। ਯਾਰ ਇੱਕ ਉਸਤਾਦ ਜੀ ਮੈਸੇਜ ਛੋਟਾ ਜਿਹਾ। ਉੱਲੂ ਕਿੰਨੇ ਕੁ ਦਾ ਹੋਊਗਾ ਤੇਰੇ ਹਿਸਾਬ ਨਾਲ? ਤਾਂ ਜੀ ਪੌਣੇ 26 ਖਰਬ ਰੁਪਏ ਦਾ ਨਾ। ਆਹ ਗੱਲ ਕੀਤੀ ਲੈਵਲ ਦੀ। ਨਹੀਂ ਤੁਹਾਡੀ ਗੱਲ ਮੁਕਾ ਗੁੱਸਾ ਕਰ ਗਿਆ। ਉਹ ਨਹੀਂ ਗੁੱਸਾ, ਮੈਂ ਠੰਡਾ ਵੀ ਨਾ ਹੋਵਾਂ। ਪੌਣੇ 26 ਲੱਖ ਦਾ ਉੱਲੂ ਹੁੰਦਾ ਹੀ ਨਹੀਂ ਗੁੱਸਾ ਕਰਕੇ, ਠੀਕ ਹੈ ਨਾ? ਨਹੀਂ ਹੁੰਦਾ ਉਹ ਸਸਤਾ। ਨਹੀਂ ਸਿਰਫ 90 ਲੱਖ ਰੁਪਏ ਦਾ। ਪੌਣੇ 26 ਲੱਖ ਦਾ ਉੱਲੂ, ਉਹਨੂੰ ਦੇਣੇ ਵੀ ਨਜ਼ਰ ਆਉਂਦਾ। ਤੇ ਕਬੂਤਰ ਜਿਹੜਾ 40 ਮਿਲੀਅਨ ਦਾ ਮਤਲਬ, ਉਹਦੀ ਮੈਂ ਵਜ੍ਹਾ ਦੱਸੀ ਆ ਕਿ ਵੀ ਉਹ ਰੇਸਿੰਗ ਚ ਉਹ ਫਲਾਈਂਗ ਸ਼ਰਤਾਂ ਦੇ ਵਿੱਚ ਲੱਗਦਾ ਵਾ। ਸਹੀ ਗੱਲ। ਉੱਥੇ 50 ਹਜ਼ਾਰ ਡਾਲਰ ਦੀ ਸ਼ਰਤ ਲੱਗੀ ਹੁੰਦੀ ਥੱਲੇ ਇੱਕ ਬੰਦੇ ਦੀ, ਤੇ 100 ਬੰਦਿਆਂ ਨੇ ਸ਼ਰਤ ਲਾਈ ਹੁੰਦੀ ਕਿ ਆ ਕਬੂਤਰ ਤੇ। ਅੱਛਾ ਜੀ ਉੱਲੂ ਨਹੀਂ ਏਡਾ ਮਹਿੰਗਾ, ਹਾਂਜੀ। ਤੋਤਾ ਹੁੰਦਾ ਜਿਹੜਾ ਕਮਾਊਗਾ। ਆ ਜਿਹੜੇ ਕੁੱਤਿਆਂ ਦੀ ਰੇਸਿੰਗ ਹੁੰਦੀ ਆ, ਉਹਦੇ ਚ ਤੇਰੀ ਕੀ ਸਲਾਹ, ਪੰਜੀਆਂ ਨੇ ਕੁੱਤੇ ਨੱਸਦੇ। ਅੱਛਾ ਇਹਨੇ ਏਡਾ ਨੈਸ਼ ਥੱਕਿਆ ਜਿਹਾ ਮੀਸਣਾ ਮੁਨਾਫਕ ਕੁੱਤਾ ਰੱਖਿਆ, ਇਹਨੇ ਰੇਸ ਚ ਲਾਇਆ। ਉਹ ਜਦੋਂ ਰੇਸ ਸ਼ੁਰੂ ਹੋਈ ਨਾ, ਉਹ ਸਾਰਿਆਂ ਤੋਂ ਪਿੱਛੇ ਆ ਗਿਆ, ਹੌਲੀ ਹੌਲੀ ਤੁਰਨ ਲੱਗ ਪਿਆ। ਜਦੋਂ ਅਗਲੇ ਪੂਰਾ ਚੱਕਰ ਕੱਟ ਕੇ ਅੱਗੇ ਆਏ ਨਾ, ਤੇ ਉਹ ਬਿਲਕੁਲ ਅੱਗੇ ਇੰਜ ਲੱਗੇ ਸਭ ਤੋਂ ਅੱਗੇ। ਉਥੋਂ ਨੇ ਦੌੜਨਾ ਸ਼ੁਰੂ ਕਰ ਦਿੱਤਾ। ਐਸਾ ਨੈਸ਼ ਗੇੜੇਬਾਜ਼ ਕੁੱਤਾ ਇਹਨੇ ਲਿਆ। ਸਮਝ ਆਈ ਟੈਕਨੀਕ? ਉਹ ਪਿੱਛੇ ਹੀ ਰਹਿ ਗਿਆ। ਉਹ ਪਿੱਛੇ ਹੀ ਰਹਿ ਗਿਆ। ਅਗਲੇ ਪੂਰੇ ਘੁੰਮ ਕੇ ਜਦੋਂ ਇੰਜ ਕਰਕੇ ਵਾਪਸ ਆਏ ਨਾ, ਤੇ ਉਹਨਾਂ ਨੇ ਦੇਖਿਆ ਉਹ ਆਇਆ ਤੇ ਅੱਗੇ ਹੈ, ਤੇ ਉਥੋਂ ਸਪੀਡ ਦਾ ਦੌੜਨਾ ਸ਼ੁਰੂ ਕਰਤਾ, ਤੇ ਆਰਾਮ ਨਾਲ ਅੱਗੇ ਜਾ ਕੇ ਜਿੱਤ ਗਏ। ਨਹੀਂ ਉਹ ਗੱਲ ਬਸ ਬੜੀ ਸੀਗੀ, ਉਹ ਬੰਦੇ ਨੇ ਰੇਸ ਲਾਈ ਹੁੰਦੀ ਤੇ ਉਹਦਾ ਕੁੱਤਾ ਸਭ ਤੋਂ ਪਿੱਛੇ ਹੁੰਦਾ। ਕਹਿੰਦਾ ਤੇਰਾ ਕੁੱਤਾ ਕਿਹੜਾ? ਕਹਿੰਦਾ ਉਹ ਜਿੰਨੇ ਸਾਰਿਆਂ ਨੂੰ ਅੱਗੇ ਲਾਇਆ ਵਾ। ਆਹੋ ਕਹਿੰਦਾ ਜਿਹਨੇ ਸਾਰਿਆਂ ਨੂੰ ਅੱਗੇ ਲਾਇਆ ਉਹ ਮੇਰਾ ਕੁੱਤਾ ਜਿੱਤ ਚੱਲਾ ਸੀ ਫਰੀਦ ਦਾ, ਤੇ ਉਹਨੂੰ ਕਹਿੰਦਾ ਕਮ ਔਨ, ਉਹ ਆ ਗਿਆ। ਅੱਛਾ ਇਹਨੇ ਕੁੱਤਾ ਰੇਸ ਵਾਲਾ ਲਿਆ, ਸਾਰੇ ਆਪਣੇ ਕੁੱਤੇ ਨੂੰ ਇੰਜ ਕਰ ਰਿਹਾ, ਖੜੋ ਤੇ ਇਹਦਾ ਕੁੱਤਾ ਇੰਜ ਕਰਕੇ ਬੈਠਾ, ਤੇ ਇਹ ਕੋਲ ਗਿਆ ਨੇ ਇੰਜ ਕੀਤਾ। ਉਹਨੇ ਕਿਹਾ ਭਾਜੀ ਮੈਂ ਨਾ, ਮੈਨੂੰ ਸਾਹ ਚੜ ਜਾਣਾ, ਤੁਸੀਂ ਆਪ ਦੌੜ ਲਓ।
ਪਤਾ ਕੀ, ਫਿਰ ਤੁਸੀਂ ਗਾਲਾਂ ਕੱਢਣੀਆਂ, ਮੇਰੇ ਕੋਲ ਦੌੜਿਆ ਨਹੀਂ ਜਾਣਾ। ਤੇ ਅੱਧ ਚ ਵਿੱਚ ਨਾ ਕੁੱਤਾ ਸਿਰ ਤੇ ਚੁੱਕਿਆ ਤੇ ਆਪ ਦੌੜ ਰਿਹਾ, ਤੇ ਉਹਨੂੰ ਘੁਮਾ ਕੇ ਮਾਰਿਆ ਸਾਰਿਆਂ ਤੋਂ ਅੱਗੇ। ਨਹੀਂ, ਕੁੱਤੇ ਨੂੰ ਇੰਜ ਕਰਨ ਡਿਆ, ਕੁੱਤੇ ਨੂੰ ਇੰਜ ਕਰਨ ਸੌ ਗਿਆ, ਬਾਕੀ ਦੌੜ ਗਏ, ਉਹ ਉੱਥੇ ਹੀ ਸੌ ਗਏ। ਉਹਨੂੰ ਇੰਜ ਕਰਕੇ ਸਵਾਤਾ। ਉਹ ਕਹਿੰਦਾ ਸਾਲਿਆ ਮੈਂ ਚੰਗਾ ਭਲਾ ਹੋਚ ਸੀ, ਮੈਨੂੰ ਕੁੱਤੋਂ ਧਾਰੀਆਂ ਕੱਢ ਕੇ ਨੀਂਦ ਆ। ਨਹੀਂ, ਉਹਨੂੰ ਇੰਜ ਕਰਨ ਡਿਆ ਤੇ ਉਹ ਕਹਿੰਦਾ ਥੋੜਾ ਜਿਹਾ ਉੱਤੇ, ਥੋੜਾ ਜਿਹਾ ਉੱਤੇ, ਥੋੜਾ ਜਿਹਾ ਉੱਤੇ। ਥੋੜਾ ਉੱਤੇ ਕਰਕੇ ਖਰੀਦਦਾ। ਬਾਕੀ ਤੇ ਛੱਡੋ, ਤੁਸੀਂ ਬਾਂਦਰ ਬੂੰਦਰ ਜਿਹੜੇ ਵੀ ਮਜ਼ਾਕ ਕਰ ਰਹੇ ਸਨ, ਮਕਾਓ ਤੋਤਾ ਜਾਂ ਜਿਹੜੇ ਪੈਟ, ਜਿਹੜੇ ਜਾਨਵਰ ਪਰਿੰਦੇ ਮਤਲਬ ਕਮ ਸੇ ਕਮ 10-20 ਲੱਖ 50 ਲੱਖ 60 ਲੱਖ 80 ਲੱਖ ਦੇ ਨੇ, ਉਹਨਾਂ ਦਾ ਲਿੰਕ ਵੀ ਭੇਜਣਾ ਹੈ। ਉਹਨਾਂ ਨੇ ਲਿੰਕ ਵੀ ਖੋਲ ਕੇ ਲਿੰਕ ਭੇਜਣਾ, ਤੇ ਫਿਰ ਅਸੀਂ ਫਿਰ ਮੰਨ ਲਓਗੇ, ਫਿਰ ਮੰਨ ਲਓਗੇ। ਸਹੀ ਗੱਲ ਹੈ, ਡਨ ਹੋ ਗਿਆ ਭਾਈ, ਡਨ ਹੋ ਗਿਆ। ਨਹੀਂ ਤੇ ਜੇ ਨਾ ਹੋਇਆ ਤੇ ਤੁਸੀਂ ਸਾਡੇ ਨਾਲ ਕੱਲ ਨੂੰ ਡਾਕਟਰ ਕੋਲ ਜਾਣਾ ਜੀ। ਓਕੇ, ਡਨ ਹੋ ਓਕੇ ਕਰ ਯਾਰ। ਉਹ ਭਾਵੇਂ ਲਿੰਕ ਭੇਜ ਵੀ ਦੇਣ, ਡਾਕਟਰ ਕੋਲ ਲਾਜ਼ਮੀ ਲਿਆ ਕੇ ਜਾਣਾ। ਸਿਹਤ ਦਾ ਰਿਸਕ ਬਿਲਕੁਲ ਨਹੀਂ ਲੈਣਾ। ਹੁਣ ਮਾੜੇ ਅਟੈਕ ਸ਼ੁਰੂ ਹੋਏ, ਇਦਾਂ ਵੱਧ ਅੱਲਾਹ ਪਾਕ ਜਾਣਗੇ। ਤੰਦਰੁਸਤੀ ਸਿਹਤ ਦੇਵੇ ਯਾਰ। ਕੱਲ ਨੂੰ ਚੈੱਕਅਪ ਕਰਾਓ, ਤੁਹਾਡੀ ਮਿਹਰਬਾਨੀ ਹੈ। ਜਿਹੜਾ 40 ਮਿਲੀਅਨ ਦੀ ਕਹਿੰਦੇ ਨੇ ਕਬੂਤਰ ਦੀ। ਅੱਛਾ, ਮੇਰੀ ਗੱਲ ਸੁਣ, ਮੈਂ ਤੁਹਾਨੂੰ ਤਰੀਕਾ ਦੱਸਦਾ। ਪਾਕਿਸਤਾਨ 'ਚ 2 ਡਾਕਟਰ ਐਸੇ ਨੇ ਪੂਰੇ ਪਾਕਿਸਤਾਨ, ਜੇ ਮੈਂ ਜੈਨੂਇਨ ਗੱਲ ਦੱਸਣ ਲੱਗਾ, ਤੁਹਾਨੂੰ ਵੀ ਕਦੀ ਜ਼ਿੰਦਗੀ 'ਚ ਲੋੜ ਪੈ ਸਕਦੀ। 2 ਡਾਕਟਰ ਐਸੇ ਨੇ ਜਿਨ੍ਹਾਂ ਦੇ ਕੋਲ ਜਿਹੜੀ ਡਿਗਰੀ ਹੈ ਨਾ, ਉਹ ਪੂਰੇ ਪਾਕਿਸਤਾਨ 'ਚ ਕਿਸੇ ਡਾਕਟਰ ਕੋਲ ਨਹੀਂ ਗਈ। ਇੱਕ ਕਰਾਚੀ ਬੈਠਦੇ ਨੇ, ਇੱਕ ਫੈਸਲਾਬਾਦ ਬੈਠਦੇ ਨੇ। ਹਾਂਜੀ, ਜਿਹੜੇ ਫੈਸਲਾਬਾਦ ਬੈਠਦੇ ਨੇ ਉਹਨਾਂ ਦਾ ਨਾਮ ਡਾਕਟਰ ਆਰਫ ਮਾਨ, ਠੀਕ ਹੈ। ਸਕਿਨ ਦੇ ਡਾਕਟਰ ਨੇ ਬਹੁਤ ਵੱਡੇ, ਉਹਨਾਂ ਕੋਲ ਵੀ ਨਹੀਂ ਆਰਾਮ ਆਇਆ। ਨਹੀਂ, ਮੈਂ ਗਿਆ ਹੀ ਨਹੀਂ। ਹੈ, ਮੈਂ ਗਿਆ ਹੀ ਜਾਈ ਵੀ ਨਾ। ਪਤਾ ਕਿ ਉਹ ਸਿਰਫ ਕਰਾਚੀ ਵਾਲੇ ਕੋਈ ਡਿਗਰੀ ਰਹਿ ਜਾਣੀ, ਇਹਨਾਂ ਨੇ ਪਾੜ ਦੇਣੀ। ਇਹ ਗਿਆ ਸੀ, ਜ਼ਰੂਰਤ ਹੀ ਨਹੀਂ ਹੈ। ਦੇਖੇ, ਉਹ ਸਕਿਨ ਵਾਲੇ ਡਾਕਟਰ ਕੋ ਗਿਆ ਸੀ, ਉਹਦੀ ਆਪਣੀ ਖਰਾਬ ਹੋ ਗਈ ਭਾਈ। ਮੈਂ ਤੁਹਾਨੂੰ ਕਿਹਾ ਨਾ, ਉਹਨੇ ਆਪਣੀ ਡਿਗਰੀ ਪਾੜ ਦੇਣੀ ਹੈ। ਉਹਨੇ ਕਹਿਣਾ ਯਾਰ ਮੈਂ ਸਿਰਫ 30 ਰੁਪਏ ਵਾਲਾ ਡਾਕਟਰ ਆ, ਮੈਨੂੰ 30 ਰੁਪਏ ਦੇ ਕੇ ਦਵਾਈ ਲੈ ਲੈ, ਇਸ ਤੋਂ ਬਾਅਦ ਖਤਮ। ਡਵ ਸਾਬਣ ਦੇ ਵਾਲੇ ਮੇਰੇ ਮਗਰ ਪਏ, ਮਸ਼ਹੂਰੀ ਕਰ, ਸਾਡੀ ਮਸ਼ਹੂਰੀ ਕਰ। ਮੈਂ ਓਏ ਡਵ ਕੇ ਸਾਥ ਪੂਨਮ में ठहर जा के ਨਾਜ਼ਰੀਨ, ਮੈਂ ਤੁਹਾਨੂੰ ਸੱਚੀ ਮੁੱਚੀ ਗੱਲ ਦੱਸ ਰਿਹਾ। ਸਕਿਨ ਦਾ ਕੋਈ ਪ੍ਰੋਬਲਮ ਹੋਵੇ, ਸਕਿਨ ਦਾ, ਡਾਕਟਰ ਆਰਫ ਮਾਨ ਸਾਹਿਬ ਫੈਸਲਾਬਾਦ ਬੈਠਦੇ ਨੇ। ਸੁਭਾਨ ਅੱਲਾ ਡਾਕਟਰ ਨੇ, ਜਿਹੜੀ ਉਹਨਾਂ ਦੇ ਕੋਲ ਡਿਗਰੀ, ਜਿਹੜੀ ਉਹਨਾਂ ਦੇ ਕੋਲ ਕੁਆਲੀਫਿਕੇਸ਼ਨ ਹੈ ਨਾ, ਉਹਨਾਂ ਦੀ ਕੁਆਲੀਫਿਕੇਸ਼ਨ ਕੁਆਲੀਫਿਕੇਸ਼ਨ ਉਹ ਕੁਆਲੀਫਿਕੇਸ਼ਨ ਹੁੰਦਾ ਹੈ। ਕੁਆਲਿਟੀ ਹੁੰਦੀ ਹੈ ਨਾ, ਉਹ ਯਾਰ ਕੁਆਲੀਫਿਕੇਸ਼ਨ ਉਹ ਜਿਹੜੀ ਨਾ ਉਹਨਾਂ ਦੀ। ਉਹ ਨਾਜ਼ਰੀਨ, ਪਾਕਿਸਤਾਨ 'ਚ ਮੇਰੇ ਖਿਆਲ 2 ਬੰਦਿਆਂ ਦੇ ਕੋਲ, ਇੱਕ ਕਰਾਚੀ ਬੈਠਦੇ ਨੇ, ਇੱਕ ਡਾਕਟਰ ਆਰਫ ਮਾਨ ਸਾਹਿਬ ਸਾਡੇ ਫੈਸਲਾਬਾਦ ਨੂੰ, ਇਹ ਵੀ ਅਸ਼ਰਫ ਹਾਸਲਾ। 3 ਡਿਗਰੀਆਂ ਨੇ 2 ਡਾਕਟਰਾਂ ਕੋਲ। 3 ਡਿਗਰੀਆਂ ਸੀ ਤੇ ਇਹਨੇ ਫੜ ਕੇ ਸਿੱਧੀਆਂ ਕਰਕੇ ਲਾ ਲਈਆਂ। ਮੈਂ ਕਿਹਾ ਇਹ ਕੀ ਕਹਿੰਦਾ, ਡਿਗਰੀਆਂ ਯਾਰ। ਸਕਿਨ ਦਾ ਮਸਲਾ, ਇਹਨਾਂ ਤੇ 6 ਕਰੀਮਾਂ ਰਲਾਓ ਤੇ ਉਹ ਲਾਓ ਦਿਨ ਰਾਤ ਦਾ, ਵੇਖ। ਅੱਛਾ, 6 ਕਰੀਮਾਂ ਕਹਿੰਦਾ ਮਿਕਸ ਕਰਕੇ ਲਾਓ। ਆਹੋ, 6 ਪਤਾ ਕਿੱਦਾਂ ਲਾਉਣਾ ਹੈ? 6 ਇੱਕ ਕਰੀਮ ਲੈਂਦਾ ਵਾ, ਉਹਨੂੰ ਅੱਧੀ ਕਰ ਲੈਂਦਾ। ਅੱਛਾ, ਅੱਧੀ ਕਰਕੇ ਉਹਨੂੰ ਮਿਕਸ ਕਰ ਲੈਂਦਾ। 6 ਕਰੀਮਾਂ, ਠੀਕ ਹੈ ਜੀ। ਫਿਰ ਉਹਨੂੰ ਅੱਧੀ ਕਰਦਾ, ਫਿਰ ਮਿਕਸ ਕਰ ਲੈਂਦਾ। ਇੱਕੋ ਕਰੀਮ ਨੂੰ 6 ਵਾਰੀ ਲੈਦਾ ਕਰਕੇ ਮਿਕਸ ਕਰਕੇ ਕਹਿੰਦਾ ਮੈਂ 6 ਕਰੀਮਾਂ ਮਿਕਸ ਕੀਤੀਆਂ ਹੁੰਦੀ ਯਾਰ। 3 ਡਿਗਰੀਆਂ ਵਾ ਡਾਕਟਰ। ਇੱਕ ਡਾਕਟਰ ਆਰਫ ਮਾਨ ਸਾਹਿਬ ਕੋਲ, ਦੂਸਰੀ ਕਿੰਨਾ ਕੋਲ ਹੈ? ਦੂਸਰੀ ਕਰਾਚੀ ਇੱਕ ਡਾਕਟਰ। ਕਰਾਚੀ। ਤੀਸਰੀ ਹੈ 3rd ਡਿਗਰੀ, ਜਿਹੜਾ ਇਹਨਾਂ ਨੂੰ ਲੱਗਣੀ ਹੈ। ਇੱਕ ਚੌਥੀ ਵੀ ਡਿਗਰੀ ਹੈ, ਇੱਕ ਜੋਨ ਵੀ ਜਾਂਦਾ ਭਾਈ। ਲੋ ਜੀ ਨਾਜ਼ਰੀਨ, ਟਾਈਮ ਬਹੁਤ ਜ਼ਿਆਦਾ ਹੋ ਗਿਆ ਪ੍ਰੋਗਰਾਮ ਦਾ। ਅਗਲੇ ਪ੍ਰੋਗਰਾਮ 'ਚ ਨਾ ਮੈਂ ਜਾਂ ਕਿਸੇ ਪ੍ਰੋਗਰਾਮ 'ਚ ਤੂੰ ਮੈਨੂੰ ਦੱਸੀ, ਯਾਦ ਕਰਾਈ, ਡਾਕਟਰ ਆਰਫ ਮਾਨ ਸਾਹਿਬ। ਕਿਸੇ ਨੂੰ ਸਕਿਨ ਦਾ ਮਸਲਾ ਹੋਵੇ, ਔਰ ਸਕਿਨ, ਕਿਉਂਕਿ ਕਦੀ ਵੀ ਅਤਾਈ ਡਾਕਟਰ ਕੋਲ ਨਹੀਂ ਜਾਣਾ ਚਾਹੀਦਾ। ਸਕਿਨ ਇੰਨੀ ਸੈਂਸਿਟਿਵ ਚੀਜ਼ ਆ। ਦੁਨੀਆ 'ਚ ਜਿਹੜੇ 1-2 ਮਹਿੰਗੇ ਤਰੀਨ ਇਲਾਜ ਨੇ ਨਾ, ਜਿਨ੍ਹਾਂ ਦਾ ਇਲਾਜ ਬਹੁਤ ਮਹਿੰਗਾ ਚੀਜ਼ ਹੁੰਦਾ, ਉਹਨਾਂ 'ਚੋਂ ਇੱਕ ਸਕਿਨ ਆ। ਸਕਿਨ ਦੀ ਇੱਕ ਮੈਡੀਸਨ, ਗੋਲੀ, ਟਿਊਬ ਬਹੁਤ ਮਹਿੰਗੀ ਆ। ਠੀਕ ਹੈ ਜੀ। ਤੇ ਤੁਸੀਂ ਲਿਖਣਾ, ਸਰਚ ਕਰਨਾ ਡਾਕਟਰ ਆਰਫ ਮਾਨ। ਉਹ ਤੁਹਾਡਾ ਇਲਾਜ ਕਰਨਗੇ, ਤੁਹਾਡੀ ਸਕਿਨ ਮੇਰੇ ਤਰ੍ਹਾਂ ਦੀ ਹੋ ਜਾਏਗੀ। ਡਾਕਟਰ ਆਰਫ ਮਾਨ ਸਾਹਿਬ ਨੇ ਨਹੀਂ, ਬਹੁਤ ਸੁਭਾਨ ਅੱਲਾ ਡਾਕਟਰ ਨੇ। 1-2 ਵਾਕਿਆ ਤੋਂ ਉਹਨਾਂ ਦੇ ਮੇਰੇ ਨਾਲ ਮੁੰਸਲਿਕ ਨੇ। ਮੈਂ ਤੁਹਾਨੂੰ ਕਿਸੇ ਸ਼ੋਅ 'ਚ ਸੁਣਾਵਾਂਗਾ ਕਿ ਮੈਂ ਕਿੱਦਾਂ ਉਹਨਾਂ ਦੇ ਕੋਲ ਗਿਆ ਸਾਂ। ਆਪਣਾ ਬਹੁਤ ਖਿਆਲ ਰੱਖਣਾ, ਔਰ ਥੱਲੇ ਦੱਸਣਾ ਜ਼ਰੂਰ ਆ ਕਿ ਜਾਨਵਰ, ਪਰਿੰਦੇ, ਚਰਿੰਦ ਪਰਿੰਦ, ਜਾਨਵਰ, ਹੈਵਾਨ, ਨਬਾਤਾਤ ਸਾਰੇ ਕਿੰਨੇ ਮਹਿੰਗੇ ਨੇ ਦੁਨੀਆ ਦੇ ਉੱਪਰ, ਤਾਂ ਕਿ ਇਹਨਾਂ ਦੇ ਡੇਲੇ ਖੁੱਲਣ, ਇਹਨਾਂ ਨੂੰ ਪਤਾ ਲੱਗੇ। ਠੀਕ ਹੈ ਜੀ। ਓਕੇ, ਏਦਾਂ ਦਾ ਨਾ ਕਰ ਬੇਟੇ, ਮੈਂ ਤੈਨੂੰ ਦੱਸਣਗੇ ਹੁਣ, ਵੇਖੀ ਤੂੰ। ਓਕੇ ਜੀ, ਲਵ ਯੂ, ਥੈਂਕ ਯੂ, ਅੱਲਾ ਹਾਫਿਜ਼।